ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ, ਇਹੀ ਸਵਾਲ ਕਾਂਗਰਸ ਦੇ ਵੀ ਉੱਠਦੇ ਨੇ। ਕਹਿੰਦੇ ਅਕਾਲ ਤਖਤ ਸਾਹਿਬ 1984 ਢਾਈ ਢੇਰੀ ਕਰਦਾ। ਅਕਾਲ ਤਖਤ ਢਹਿ ਢੇਰੀ ਹੋਇਆ ਉਹ ਫੈਕਟ ਆ, ਉਹ ਗੱਲ ਮੈਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਇੱਕ ਕਿਸਮ ਦਾ ਬਲੰਡਰ ਸੀ ਹਿਸਟੋਰਿਕ, ਪਰ ਇਹਨਾਂ ਨੇ ਤਾਂ ਵਿਚਾਰਧਾਰਾ ਤੋੜ ਦਿੱਤੀ ਹੈ ਸਾਰੀ। ਜਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ, ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ, ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈਗੀ ਉਸੇ ਮੁੱਦਿਆਂ ਦੀ ਗੱਲ ਤੁਸੀਂ? ਨਹੀਂ, ਇੱਕ ਮਿੰਟ ਮੈਨੂੰ ਦੱਸੋ, ਮੈਂ ਤਾਂ ਪਹਿਲੀ ਵਾਰੀ ਲੜਨ ਆਇਆ, ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ। ਕੀ ਲੱਗਦਾ ਵੀ ਅੱਜ ਜੋ NSA ਵਗੈਰਾ ਵਰਗੇ ਕਾਨੂੰਨ, ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ? ਨਹੀਂ, ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ। ਮਤਲਬ ਇਹੋ ਜਿਹੇ ਕਾਲੇ ਕਾਨੂੰਨ ਅੱਜ ਦੇ ਯੁੱਗ ਵਿੱਚ ਕਿਤੇ ਵਰਲਡ ਵਾਈਡ ਨਹੀਂ ਲੱਗ ਸਕਦੇ। ਇਹਦੀ ਕੋਈ ਨਾ ਜ਼ਮਾਨਤ ਹੈ, ਨਾ ਕੋਈ ਅਪੀਲ ਹੈ, ਨਾ ਕੋਈ ਦਲੀਲ ਹੈ। 1 ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ DC ਨੇ ਪਾ ਦੇਣਾ ਤੇ ਤੁਸੀਂ ਸਾਲ ਦੀ ਬਾਅਦ ਨਜ਼ਰਬੰਦ ਹੋ। ਪਰ ਜਿਹੜੇ ਇਨਕਲਾਬੀ ਕਹਿੰਦੇ ਨੇ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ, ਅਗਰ ਬਾਬਾ ਸਾਹਿਬ ਅੰਬੇਦਕਰ ਜੀਤੇ ਹੁੰਦੇ, ਉਹ ਯੂਆਪਾ ਵਰਗੇ ਕਾਨੂੰਨ ਤੇ NSA ਵਰਗੇ ਕਾਨੂੰਨ ਲਾਉਂਦੇ ਜੀ। ਉਹਨਾਂ ਸੰਵਿਧਾਨ 'ਚ ਕਦੀ ਵੀ ਨਹੀਂ ਪਾਉਣਾ ਸੀ ਉਹਨਾਂ ਨੇ। ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ? ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੁਲ ਰਹੇ ਨੇ, ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆਇਆ ਬਰਨਾਲੇ ਮੰਡੀ 'ਚ, ਸਾਰੀ ਮੰਡੀ ਭਰੀ ਪਈ, ਲਿਫਟਿੰਗ ਹੀ ਹੈ ਨਹੀਂ ਜੀ। ਕਿਸਾਨ ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ, ਜਿਹੜਾ ਕਹਿੰਦਾ ਮੈਂ ਬੱਕਰੀ ਮੁਰਗੀ ਦਾ ਮੁਆਵਜ਼ਾ ਦਊਂ, ਕਿੱਥੇ ਉਹ ਮੁਆਵਜ਼ੇ ਸਾਰੇ? ਕਿੱਥੇ ਨੇ? ਜਿਹੜਾ ਕਹਿੰਦਾ ਸੀ 22 MSP ਦੀਆਂ ਫਸਲਾਂ ਤੇ 22 ਫਸਲਾਂ ਤੇ MSP ਦਊਂਗਾ ਮੈਂ, ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ ਹੋ ਗਏ? ਮੈਨੂੰ ਇੱਕ ਲੇਡੀਜ਼ ਮਿਲੀਆਂ ਸੰਗਰੂਰ ਸ਼ਹਿਰ 'ਚ, ਕਾਫੀ ਕਿਸੇ ਘਰ 'ਚ ਗਏ, ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25,000 ਰੁਪਇਆ ਮਾਰ ਲਿਆ। ਮੈਂ ਕਿਹਾ ਤੁਹਾਡਾ 25,000 ਕਿਉਂ ਮਾਰ ਲਿਆ? ਉਹ ਕਹਿੰਦੇ ਸਾਡੇ 24 ਮਹੀਨਿਆਂ ਦਾ 1000 ਰੁਪਇਆ ਸੀਗਾ ਤੇ 24,000 ਰੁਪਇਆ ਬਣ ਗਿਆ, 25ਵਾਂ ਮਹੀਨਾ ਚੱਲ ਰਿਹਾ ਵਾ। ਭਗਵੰਤ ਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਦੋਂ ਸਪੀਚ ਕਰਦੇ ਨੇ, ਉਹ ਇਹੀ ਪੁੱਛਦੇ ਨੇ, ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ? ਹਾਂ, ਮੇਰੇ ਤੋਂ ਸੁਣ ਲਓ ਮਾੜਾ ਕੀ ਕੀਤਾ। NSA ਇਹਨਾਂ ਨੇ ਲਾਈ ਹੈ ਨਾ। ਇਹ ਤਾਂ ਕਹਿੰਦੇ ਨੇ, केजरीवाल ने कहा कि दिल्ली ने हमारी मदद मांगी, हमने दी उनको, दोबारा मांगेंगे, दोबारा देंगे। आप घग्गर दरिया का हरियाणा पुलिस चढ़ के साडी पंजाब की टैरिटरी 'ਚ बैरिकेडिंग की हुई है, कुट्टिया किसानों ਨੂੰ ਇਹਦੇ ਸ਼ਰੇਆਮ ਇਹਦੇ ਅੰਦਰ ਵੜ ਕੇ ਟਰੈਕਟਰ ਭੰਨ ਦਿੱਤੇ, ਪ੍ਰੀਤਪਾਲ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ, ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰਤਾ। ਹੋਰ ਕੀ ਹੁੰਦਾ ਵਾ ਮਾੜਾ ਕਰਨਾ? 24 ਘੰਟੇ ਸ਼ੂਟਰਾਂ ਨੇ ਮਾਰਤਾ। ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆਂ ਦੇ ਰਹੇ ਨੇ, ਜਿਨ੍ਹਾਂ ਨੇ ਮਾਰਿਆ ਉਹ ਮੀਥੇਰ ਦੇ ਨਾਲ ਕੈਂਪੇਨ ਕਰ ਰਹੇ ਨੇ, ਜਿਨ੍ਹਾਂ ਦੇ ਨਾਮ ਨੇ ਚਲਾਨ ਦੇ ਵਿੱਚ। ਹੋਰ ਮਾੜਾ ਕੀ ਹੁੰਦਾ ਵਾ? ਉਹਨਾਂ ਦੇ NSA ਲਾ ਕੇ ਉਹਨਾਂ ਦੀਆਂ ਔਰਤਾਂ 25 ਦਿਨ ਭੁੱਖੀਆਂ ਰੱਖੀਆਂ, ਹੋਰ ਮਾੜਾ ਕੀ ਹੁੰਦਾ ਵਾ? ਆਮ ਘਰਾਂ ਦੇ ਕਿਤੇ ਲੱਗਦੇ ਵੀ ਹਾਂ, ਆਮ ਘਰਾਂ ਦੇ ਨੌਜਵਾਨ ਜਿਹੜੇ ਚੁਣ ਕੇ ਅੱਗੇ ਐ ਕਰੋ, ਇਹਨਾਂ MLA ਦੀ ਨਾ ਇੱਕ ਵਾਰੀ ਜਾਇਦਾਦ ਦਾ ਚੱਕਰ ਮਾਰੋ। ਆ ਸਰਬਜੀਤ ਕੌਰ ਮਾਣੂਕੇ ਜਿਹੜੀ ਕਹਿੰਦੀ ਮੈਂ ਤਾਂ ਬਹੁਤ ਗਰੀਬ ਆ, ਸਾਨੂੰ ਤਾਂ ਖਹਿਰਾ ਸਾਹਿਬ ਕਿਰਾਏ ਤੇ ਨਹੀਂ ਰਹਿਣ ਦਿੰਦੇ, ਉਹਦੀ ਕਰੋੜਾਂ ਦੀ ਕੋਠੀ ਬਣ ਰਹੀ ਆ ਜਗਰਾਉਂ ਫਲਾਈਓਵਰ ਦੇ ਲਾਗੇ। ਆ ਤੁਹਾਡਾ ਜਿਹੜਾ ਲਫੇੜੇ ਮਾਸਟਰ ਇਸ ਲਈ ਬਣਾਇਆ MLA ਕਿ ਤੂੰ ਸਰਪੰਚਾਂ ਦੇ ਲਫੇੜੇ ਮਾਰੇਗਾ? ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਸੀਗੀ। ਇਦਾਂ ਦੇ ਸੰਸਕਾਰ ਨੇ ਇਹਨਾਂ ਦੇ ਘਰਾਂ ਦੇ ਵਿੱਚ। ਜਦੋਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਪਹਿਲਾਂ ਨਾਲੋਂ ਸਟਰੋਂਗ ਹੋ ਰਿਹਾ ਅਕਾਲੀ। ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ, ਅਸੀਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੋ ਕਾਂਗਰਸ ਨੇ ਕੀਤਾ, ਜੋ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਨਾਲ। ਨਹੀਂ, ਇੱਕ ਮਿੰਟ ਮੈਨੂੰ ਦੱਸੋ, 15 ਸਾਲ ਇਕੱਠੇ ਮੁੱਖ ਮੰਤਰੀ ਆਫਟਰ 1984 ਬਾਦਲ ਸਾਹਿਬ ਰਹੇ ਨੇ, ਜਿਹੜੇ ਸਿੱਖਾਂ ਦੇ ਮਸਲੇ ਸੀ ਕੋਈ ਰਿਜ਼ੋਲਵ ਕੀਤਾ? ਇਹਨਾਂ ਕੋਲ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਟੇਬਲ ਤੇ ਪਈ ਸੀ, ਬਾਦਲ ਦੇ ਕੇ ਉਹਨੂੰ ਚੱਕ ਕੇ ਲੈ ਪੁਲਿਸ ਲੈ ਗਈ। ਉਹਦੀ ਫਰਦਰ ਇਨਕੁਆਇਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨਾਂ ਨੂੰ ਸਜ਼ਾ ਦੇ ਸਕਦੇ ਸੀ, ਪਰ ਨਹੀਂ ਦਿੱਤੀ। ਜੇ ਮੋਦੀ ਦੁਬਾਰਾ 24 ਵਿੱਚ ਜਿੱਤ ਗਿਆ, ਸਮਝ ਲੈਣਾ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ, ਚਾਹੇ ਉਹ ਪੈਸੇ ਨਾ ਤੋੜਨ, ਚਾਹੇ ਉਹ ਸੱਤਾ ਨਾ ਤੋੜਨ, ਚਾਹੇ ਉਹ ED ਨਾ ਤੋੜਨ। ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਤਾਂ ਇਸ ਵਕਤ ਅਸੀਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਕਿ ਪੋਜੀਸ਼ਨ ਆ ਉਹ ਦਿਖਾ ਰਹੇ ਹਾਂ, ਵੱਖ-ਵੱਖ ਉਮੀਦਵਾਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਆ ਉਹ ਕਰ ਰਹੇ ਹਾਂ। ਜਿਵੇਂ ਕਿਸੇ ਨੇ ਲਿਖਿਆ ਕਿ ਜਿਹੜਾ ਝੂਠ ਦਾ ਟੋਕਰਾ ਉਹ ਸਾਰੇ ਦਿਨ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕ ਜਾਂਦਾ, ਤੇ ਪਰ ਜਿਹੜਾ ਸੱਚ ਦੀ ਗੱਲ ਕਰਦਾ ਉਹ ਬੰਦਾ ਜਿਉਂਦਾ ਤਿਉਂ ਬੈਠਾ ਰਹਿੰਦਾ। ਤਾਂ ਸਾਡੇ ਨਾਲ ਇਸ ਵਕਤ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸ਼ੁਕਰੀਆ। ਖਹਿਰਾ ਸਾਹਿਬ, ਜਿਵੇਂ ਮੈਂ ਸ਼ੁਰੂਆਤ ਕਰੀ ਆ ਕਿ ਜਿਹੜਾ ਝੂਠ ਦਾ ਟੋਕਰਾ ਲੈ ਕੇ ਆਉਂਦੇ ਨੇ ਉਹ ਵਿਕ ਜਾਂਦਾ, ਤੇ ਸੱਚ ਦਾ ਜਿਹੜਾ ਪ੍ਰਚਾਰ ਕਰਨ ਵਾਲੇ ਝੂਠ ਬਾਰ-ਬਾਰ ਨਹੀਂ ਚੱਲਦਾ ਜੀ। ਉਹ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ ਤੁਸੀਂ ਕੁਝ ਸਮਾਂ ਸਾਰੀ ਜਨਤਾ ਨੂੰ ਮੂਰਖ ਬਣਾ ਸਕਦੇ ਹੋ, ਸਮਝ ਗਏ? ਨਹੀਂ, ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਆ। ਇਦਾਂ ਦੀ ਕਹਾਵਤ ਜੀ ਆ ਕਿ ਉਹ ਬਹੁਤੀ ਦੇਰ ਤੁਹਾਡਾ ਛਲ ਕਪਟ ਚੱਲਦਾ ਨਹੀਂਗਾ। ਇੱਕ ਵਾਰੀ ਇਹਨਾਂ ਨੇ ਜਿਹੜਾ ਬਦਲਾਓ ਬਦਲੂ ਦੀ ਗੱਲ ਕਹਿ ਕੇ ਰੌਲਾ ਪਾ ਲਿਆ,
ਹੁਣ ਝੂਠ ਬਾਰ-ਬਾਰ ਨਹੀਂ ਚੱਲੇਗਾ, ਹੁਣ ਸੱਚ ਹੀ ਚੱਲੇਗਾ। ਖਹਿਰਾ ਸਾਹਿਬ ਕਾਫੀ ਦਿਨ ਹੋ ਗਿਆ ਇੱਥੇ ਹਲਕੇ ਦੇ ਵਿੱਚ ਵਿਚਰਦਿਆਂ ਨੂੰ, ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਲੋਕਾਂ ਦਾ ਝੁਕਾਓ ਕਿੱਦਾਂ ਦਾ? ਤੁਸੀਂ ਆਪ ਦੇਖੋ ਨਾ, ਤੁਸੀਂ ਆਪ ਪੁੱਛੋ ਮੇਰੇ ਮੂੰਹੋਂ ਕਹਿਣ ਨਾਲੋਂ ਕਿ ਮੈਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ, ਮੈਨੂੰ ਤਾਂ ਫੀਲ ਹੋ ਹੀ ਰਿਹਾ। ਮੈਨੂੰ ਤਾਂ ਕਟਿੰਗ ਅਕ੍ਰੋਸ ਪਾਰਟੀ ਲਾਈਨਸ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੀ ਆਪਣੀ ਪਾਰਟੀ ਦੇ ਤਾਂ ਬਹੁਤ ਜਜ਼ਬੇ ਨਾਲ ਲੱਗੇ ਹੋਏ ਲੋਕੀ ਸਾਰੇ ਜੀ, ਤਾਂ ਅੱਛਾ ਰਿਸਪੌਂਸ ਹੈ। ਜਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ, ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈਗੀ? ਉਸੇ ਮੁੱਦਿਆਂ ਦੀ ਗੱਲ ਤੁਸੀਂ ਕਰਦੇ ਹੋ, ਉਸੇ ਮੁੱਦਿਆਂ ਤੇ ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ? ਨਹੀਂ, ਇੱਕ ਮਿੰਟ ਮੈਨੂੰ ਦੱਸੋ, ਮੈਂ ਤਾਂ ਪਹਿਲੀ ਵਾਰੀ ਲੜਨ ਆਇਆ, ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ। ਜਦੋਂ ਪਹਿਲਾਂ ਇੱਥੇ ਲੜਦੇ ਉਦੋਂ ਤਾਂ ਖਹਿਰਾ ਨਹੀਂ ਸੀ ਲੜਦਾ। ਜੇ ਉਹ ਧਨੌਲੇ ਸਮੇਤ 8 ਇਲੈਕਸ਼ਨਾਂ ਚੋਂ 6 ਵਾਰੀ ਹਾਰੇ ਨੇ, 2 ਵਾਰੀ ਜਿੱਤੇ ਨੇ, ਉਦੋਂ ਮੈਂ ਤਾਂ ਨਹੀਂ ਉਹਨਾਂ ਨੂੰ ਆਣ ਕੇ ਹਰਾਇਆ। ਇਹ ਤਾਂ ਸਾਰੀਆਂ ਪਾਰਟੀਆਂ ਦਾ ਅਧਿਕਾਰ ਹੈ ਜਿਹੜਾ ਜਿੱਥੋਂ ਮਰਜ਼ੀ ਲੜ ਸਕਦਾ ਵਾ। ਇਹ ਕੋਈ ਇੱਦਾਂ ਇਹ ਕਹਿਣਾ ਕਿ ਨਹੀਂ ਜੀ ਉਹ ਇਸ ਕਰਕੇ ਤੁਸੀਂ ਉੱਥੇ ਲੜ ਰਹੇ ਜੀ, ਉਹਨਾਂ ਨੂੰ ਤੁਹਾਨੂੰ ਲੜਨਾ ਨਹੀਂ ਚਾਹੀਦਾ ਸੀਗਾ। ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀ, ਮੇਰੀ ਪਾਰਟੀ ਨੇ ਕੁਝ ਸੋਚ ਕੇ ਦਿੱਤੀ ਨਾ। ਸਾਡੀ ਪਾਰਟੀ ਵੀ ਤਾਂ ਚਾਹੁੰਦੀ ਹੈ ਨਾ ਕਿ 2027 ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਨੈਟਵਰਕ ਔਰ ਜਿਹੜਾ ਗ੍ਰਾਫ ਹੈ ਉੱਤੇ ਚੱਕ ਕੇ ਲੈ ਕੇ ਆਈਏ। ਤੁਸੀਂ ਹਮੇਸ਼ਾ ਆਪਣੇ ਫਾਦਰ ਸਾਹਿਬ ਦੀ ਗੱਲ ਕਰਦੇ ਹੁੰਦੇ ਹੋ ਕਿ ਸੁਖਜਿੰਦਰ ਸਿੰਘ ਖਹਿਰਾ ਦੇ ਵੱਲੋਂ ਜੋ ਸਾਨੂੰ ਸਿਖਾਇਆ ਗਿਆ ਸੀ ਉਹੀ ਲੋਕਾਂ ਨੂੰ ਵੰਡ ਰਹੇ ਹੈਗੇ। ਕੀ ਲੱਗਦਾ ਵੀ ਅੱਜ ਜੋ NSA ਵਗੈਰਾ ਵਰਗੇ ਕਾਨੂੰਨ, ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ? ਨਹੀਂ, ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ। ਮਤਲਬ ਇਹੋ ਜਿਹੇ ਕਾਲੇ ਕਾਨੂੰਨ ਅੱਜ ਦੇ ਯੁੱਗ ਵਿੱਚ ਕਿਤੇ ਵਰਲਡ ਵਾਈਡ ਹੀ ਨਹੀਂ ਲੱਗ ਸਕਦੇ। ਇਹਦੀ ਕੋਈ ਨਾ ਜ਼ਮਾਨਤ ਹੈ, ਨਾ ਕੋਈ ਅਪੀਲ ਹੈ, ਨਾ ਕੋਈ ਦਲੀਲ ਆ। 1 ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ DC ਨੇ ਪਾ ਦੇਣਾ ਤੇ ਤੁਸੀਂ ਸਾਲ ਦੀ ਨਜ਼ਰਬੰਦ ਹੋ ਤੁਸੀਂ। ਮੈਂ ਤਾਂ ਇਹਨਾਂ ਗੱਲਾਂ ਦੇ ਸਖਤ ਖਿਲਾਫ ਹੈ। ਮੈਂ UAP ਦੇ ਲਾਅ ਦੇ ਵੀ ਸਖਤ ਖਿਲਾਫ ਹੈ। ਪਰ ਜਿਹੜੇ ਇਨਕਲਾਬੀ ਕਹਿੰਦੇ ਨੇ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ, ਅਗਰ ਬਾਬਾ ਸਾਹਿਬ ਅੰਬੇਦਕਰ ਜੀਤੇ ਹੁੰਦੇ, ਉਹ ਯੂਆਪਾ ਵਰਗੇ ਕਾਨੂੰਨ ਤੇ NSA ਵਰਗੇ ਕਾਨੂੰਨ ਲਾਉਂਦੇ ਜੀ ਉਹਨਾਂ ਨੇ? ਸੰਵਿਧਾਨ 'ਚ ਕਦੀ ਵੀ ਨਹੀਂ ਪਾਉਣਾ ਸੀ ਉਹਨਾਂ ਨੇ, ਨਾ ਪਹਿਲਾਂ ਪਏ ਹੋਏ ਸੀ ਤੇ ਇਹਨਾਂ ਨੇ ਹੁਣ ਘੜੇ ਨੇ। UAPA ਦਾ ਲਾਅ ਤਾਂ ਹੁਣ 2014 ਤੋਂ ਬਾਅਦ ਬਣਿਆ ਵਾ ਜੀ। ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੁਲ ਰਹੇ ਨੇ, ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆਇਆ ਬਰਨਾਲੇ ਮੰਡੀ 'ਚ, ਸਾਰੀ ਮੰਡੀ ਭਰੀ ਪਈ, ਲਿਫਟਿੰਗ ਹੀ ਹੈ ਨਹੀਂ ਗੀ ਜੀ। ਜੇ ਸੰਗਰੂਰ ਚੀਫ ਮਿਨਿਸਟਰ ਦੇ ਹੋਮ ਡਿਸਟ੍ਰਿਕਟ ਵਿੱਚ ਅਨਾਜ ਉੱਦਾਂ ਦਾ ਪਿਆ ਵਾ, ਫਰਜ਼ ਕਰੋ ਬਾਰਿਸ਼ ਪੈ ਜੇ, ਆੜਤੀਏ ਕਹਿੰਦੇ ਜੀ ਸਾਰਾ ਕੱਟ ਸਾਨੂੰ ਲੱਗ ਜਾਣਾ ਜੀ, ਸਾਡੇ ਥੱਲੇ ਬੋਰੀਆਂ ਦੇ ਗਲੀ ਜਾਂਦੇ ਨੇ ਜੀ, ਇੰਸਪੈਕਟਰ ਸਾਨੂੰ ਨੋਟਿਸ ਕੱਢੀ ਜਾਂਦੇ ਨੇ ਜੀ, ਪੈਸੇ ਮੰਗਦੇ ਨੇ ਜੀ, ਲਿਫਟਿੰਗ ਹੋ ਨਹੀਂ ਰਹੀ। ਆੜਤੀਆਂ ਦਾ ਕਮਿਸ਼ਨ ਜਿਹੜਾ 2.5% ਹੁੰਦਾ ਵਾ ਇੱਕ ਬੈਗ ਦੇ ਪਿੱਛੇ, ਜੋ ਕੋਈ ਇੱਕ ਮਤਲਬ ਉਹਦੇ ਵਜ਼ਨ ਦੇ ਹਿਸਾਬ ਦੇ ਨਾਲ ਉਹ 57 ਰੁਪਏ ਦੀ ਬਜਾਈ 44 ਰੁਪਏ ਮਿਲ ਰਹੇ ਉਹਨਾਂ ਨੂੰ। ਭਾਵੇਂ ਉਹ BJP ਦਾ ਫੈਸਲਾ ਵਾ, ਪਰ ਭਗਵੰਤ ਮਾਨ ਦਾ ਰੋਲ ਹੈ ਕਿ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੋਸ਼ਿਸ਼ ਤਾਂ ਕਰੇ ਨਾ ਥੋੜੀ ਬਹੁਤੀ। ਸੋ ਕਿਸਾਨ, ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ, ਜਿਹੜਾ ਕਹਿੰਦਾ ਮੈਂ ਬੱਕਰੀ ਮੁਰਗੀ ਦਾ ਮੁਆਵਜ਼ਾ ਦਊਂ, ਕਿੱਥੇ ਉਹ ਮੁਆਵਜ਼ੇ ਸਾਰੇ ਕਿੱਥੇ ਨੇ? ਜਿਹੜਾ ਕਹਿੰਦਾ ਸੀ 22 MSP ਦੀਆਂ ਫਸਲਾਂ ਤੇ 22 ਫਸਲਾਂ ਤੇ MSP ਦਊਂਗਾ ਮੈਂ, ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ? ਉਹ ਕਿੱਥੇ 1000 ਰੁਪਇਆ ਔਰਤਾਂ ਨੂੰ ਜਿਹੜਾ ਕਹਿੰਦੇ ਸੀਗੇ? ਮੈਨੂੰ ਇੱਕ ਲੇਡੀਜ਼ ਮਿਲੀਆਂ ਸੰਗਰੂਰ ਸ਼ਹਿਰ 'ਚ, ਕਾਫੀ ਅਸੀਂ ਕਿਸੇ ਘਰ 'ਚ ਗਏ, ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25000 ਰੁਪਇਆ ਮਾਰ ਲਿਆ। ਮੈਂ ਕਿਹਾ ਤੁਹਾਡਾ 25000 ਕਿਉਂ ਮਾਰ ਲਿਆ? ਉਹ ਕਹਿੰਦੇ ਸਾਡੇ 24 ਮਹੀਨਿਆਂ ਦਾ 1000 ਰੁਪਇਆ ਸੀਗਾ ਤੇ 24000 ਰੁਪਇਆ ਬਣ ਗਿਆ, 25ਵਾਂ ਮਹੀਨਾ ਚੱਲ ਰਿਹਾ ਵਾ। ਅਗਰ ਉਹਨਾਂ ਨੂੰ ਪੁੱਛਣਗੇ ਭਗਵੰਤ ਨੂੰ ਕਿ ਸਾਡਾ 25000 ਰੁਪਇਆ ਕੱਢ, ਸਾਰੀਆਂ ਔਰਤਾਂ ਪੁੱਛਣ ਲੱਗ ਜਾਣ, ਕਿੱਧਰ ਦੇ ਪਾਸੇ ਮੂੰਹ ਲੈ ਕੇ ਜਾਊਗਾ ਇਹ? ਭਗਵੰਤ ਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਦੋਂ ਸਪੀਚ ਕਰਦੇ ਨੇ, ਉਹ ਇਹੀ ਪੁੱਛਦੇ ਨੇ, ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ? ਹਾਂ, ਮੇਰੇ ਤੋਂ ਸੁਣ ਲਓ ਮਾੜਾ ਕੀ ਕੀਤਾ। NSA ਇਹਨਾਂ ਨੇ ਲਾਈ ਹੈ ਨਾ। ਇਹ ਤਾਂ ਕਹਿੰਦੇ ਨੇ, ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਹਮਾਰੀ ਮਦਦ मांगी, हमने दी उनको, दोबारा मांगेंगे, दोबारा देंगे। आज ਘੱਗਰ ਦਰਿਆ ਤਾਂ ਹਰਿਆਣਾ ਪੁਲਿਸ ਚੜ੍ਹ ਕੇ ਸਾਡੀ ਪੰਜਾਬ ਦੀ ਟੈਰੀਟਰੀ 'ਚ ਬੈਰੀਕੇਡਿੰਗ ਕੀਤੀ ਹੋਈ ਹੈ, ਕੁੱਟਿਆ ਕਿਸਾਨਾਂ ਨੂੰ, ਇਹਦੇ ਸ਼ਰੇਆਮ ਇਹਦੀ ਅੰਦਰ ਵੜ ਕੇ ਟਰੈਕਟਰ ਭੰਨ ਦਿੱਤੇ, ਪ੍ਰੀਤਪਾਲ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ, ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰਤਾ। ਹੋਰ ਕੀ ਹੁੰਦਾ ਵਾ ਮਾੜਾ ਕਰਨਾ? ਸਿੱਧੂ ਮੂਸੇਵਾਲੇ ਦਾ ਪੁੱਤ ਮਰਵਾਤਾ ਤੁਸੀਂ ਸਿਕਿਉਰਿਟੀ ਚੱਕ ਕੇ ਸਾਰੀ ਸ਼ੇਅਰ ਕਰਤੀ ਸੋਸ਼ਲ ਮੀਡੀਆ ਦੇ ਵਿੱਚ। 24 ਘੰਟੇ ਸ਼ੂਟਰਾਂ ਨੇ ਮਾਰਤਾ। ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆਂ ਦੇ ਰਹੇ ਨੇ, ਜਿਨ੍ਹਾਂ ਨੇ ਮਾਰਿਆ ਉਹ ਮੀਤ ਹੇਅਰ ਦੇ ਨਾਲ ਕੈਂਪੇਨ ਕਰ ਰਹੇ ਨੇ, ਜਿਨ੍ਹਾਂ ਦੇ ਨਾਮ ਨੇ ਚਲਾਨ ਦੇ ਵਿੱਚ। ਹੋਰ ਮਾੜਾ ਕੀ ਹੁੰਦਾ ਵਾ? ਟੈਲ ਮੀ। ਉਹਨਾਂ ਦੇ NSA ਲਾ ਕੇ ਉਹਨਾਂ ਦੀਆਂ ਔਰਤਾਂ 25 ਦਿਨ ਭੁੱਖੀਆਂ ਰੱਖੀਆਂ, ਹੋਰ ਮਾੜਾ ਕੀ ਹੁੰਦਾ ਵਾ? ਟੈਲ ਕਹਿੰਦੇ 70 ਸਾਲਾਂ 'ਚ ਨਹੀਂ ਹੋਇਆ ਜੋ ਅਸੀਂ ਕਰ ਰਹੇ ਹੈਗੇ। 70 ਸਾਲਾਂ 'ਚ ਕਟਾਰੂ ਚੱਕ ਨਹੀਂ ਹੋਇਆ, ਇਹ ਮੇਰੇ ਤੋਂ ਪੁੱਛੋ ਤੁਸੀਂ। 70 ਸਾਲਾਂ 'ਚ ਕਿਸੇ ਸਾਡੇ MLA ਨੇ NRI ਦੀ ਕੋਠੀ ਨਹੀਂ ਦੱਬੀ ਜਿੱਦਾਂ ਸਰਬਜੀਤ ਕੌਰ ਮਾਣੂ ਕਹਿੰਦੇ। 70 ਸਾਲਾਂ 'ਚ ਹਮੀਰ ਚੰਦ ਕੀ ਨਾ ਪਠਾਨ ਮਾਜਰਾ, ਇਹੋ ਜਿਹੇ ਬੰਦੇ ਦੂਜਿਆਂ ਦੇ ਕੇਬਲ ਨੈਟਵਰਕ ਨੂੰ ਪੈ ਗਏ ਨੇ। ਇੱਕ ਐਸਟੈਬਲਿਸ਼ਡ ਕੇਬਲ ਨੈਟਵਰਕ ਹਾਊਸ ਹੈ ਪੰਜਾਬ ਦਾ, ਉਹਨੂੰ ਕਹਿੰਦੇ ਸਾਰਾ ਬਣਿਆ ਬਣਾਇਆ ਸਾਡਾ ਵਪਾਰ ਸਾਨੂੰ ਦੇ ਦੇ, ਨਹੀਂ ਤਾਂ 100 ਕਰੋੜ ਰੁਪਈਆ ਦੇ ਦੇ, ਨਹੀਂ ਤਾਂ ਤੇਰੇ ਤੇ ਪਰਚੇ ਕਰਾਂਦੇ। ਖਰੇ 35 ਪਰਚੇ ਕੀਤੇ ਨੇ ਉਹ ਬੰਦੇ ਦੇ, ਦੇਸ਼ ਤੋਂ ਭਜਾਤਾ ਜੀ। ਸਹੀ ਟਾਈਮ ਤੇ ਉਹਦਾ ਨਾਮ ਵੀ ਦੱਸੂਗਾ ਮੈਂ। ਮੀਡੀਆ ਦਾ ਰੋਲ ਕਿੱਦਾਂ ਦੇਖਦੇ ਹੋ? ਜੋ ਓਵਰਆਲ ਸਾਰਾ ਮੀਡੀਆ ਉੱਥੇ ਕਹੀ ਜਾਂਦੇ ਨੇ BJP ਨੇ ਗੋਦੀ ਮੀਡੀਆ ਬਣਾ ਦਿਆ ਹੈ ਜੀ। ਇੱਥੇ ਸਾਰਾ ਕੇਜਰੀਵਾਲ ਦਾ ਮੀਡੀਆ ਵਾ।
ਕਿਹੜਾ ਮੀਡੀਆ ਜਿਹੜਾ ਖੇਰੇ ਦੀ ਨਿਰਪੱਖ ਖਬਰ ਦਿਖਾਉਂਦਾ? ਜਿਹੜੇ ਇੱਥੇ ਬੜੇ ਵੱਡੇ ਖੱਬੀ ਕਾਂ ਬਣੇ ਹੋਏ ਸੀਗੇ, ਇਨਕਲਾਬੀ ਸੀ ਟੀਵੀ ਚੈਨਲ ਵਾਲੇ, ਕਰਫਿਊ ਵਰਗੇ, ਕਿੱਥੇ ਨੇ ਉਹ ਇਕੱਲੇ ਮੀਥੇਰ ਦੀ ਇੰਟਰਵਿਊ ਲੈ ਕੇ ਭੱਜ ਜਾਂਦੇ ਸੰਗਰੂਰ ਤੋਂ। ਮੇਰੇ ਵੱਲ ਤਾਂ ਆਏ ਨਹੀਂ ਕਦੇ, ਕਿਉਂਕਿ ਉਹਨਾਂ ਨੂੰ ਉੱਤੋਂ ਹਦਾਇਤ ਹੈ ਕਿ ਖਬਰਦਾਰ ਜੇ ਖਹਿਰਾ ਦਿਖਾਇਆ, ਖਬਰਦਾਰ ਤੁਹਾਡੇ ਪੈਸੇ ਕੱਟ ਲਵਾਂਗੇ, ਤੁਹਾਡੀਆਂ ਇਸ਼ਤਿਹਾਰ ਤੁਹਾਡੀਆਂ ਜਿਹੜੀਆਂ ਮਸ਼ਹੂਰੀਆਂ ਕੱਟ ਲਾਂਗੇ, ਤੁਹਾਡੇ ਤੇ ਪਰਚੇ ਦਰਜ ਕਰਾ ਦਾਂਗੇ। ਜਿਹੜੇ ਪੈਸੇ ਨਾ ਮੰਨ ਗਏ ਉਹ ਪੈਸੇ ਨਾ ਪੜੋਸ ਲੈ, ਜਿਹੜੇ ਉੱਦਾਂ ਤਾਂ ਉਹਨਾਂ ਨੂੰ ਪੁਲਿਸ ਡਰਾਉਂਦੀ ਆ। ਅਸੀਂ ਤਾਂ ਨਹੀਂ ਮੰਨੇ। ਤੁਹਾਡੇ ਵਰਗੇ ਮੀਡੀਆ ਨੇ ਤਾਂ ਬਚਾਇਆ ਸਾਨੂੰ, ਤਾਂ ਹੀ ਤਾਂ ਅਸੀਂ ਜੀਂਦੇ ਜਾਗਦੇ ਆ। ਜਾਂ ਸਾਨੂੰ ਸੋਸ਼ਲ ਮੀਡੀਆ ਆਰਗੈਨਿਕ ਸਾਡੇ ਆਪਣੇ ਪੇਜਸ ਉੱਥੋਂ ਗੱਲ ਪਹੁੰਚ, ਅੱਛਾ ਗੱਲ ਵੀ ਪਹੁੰਚ ਜਾਂਦੀ ਹੈ। ਮੂਰਖ ਬੰਦੇ ਨੂੰ ਪੁੱਛੇ, ਇੰਨਾ ਪੈਸਾ ਖਰਚ ਕੇ ਪੰਜਾਬ ਦਾ ਖੰਭੇ ਤੇ ਆਪਣੀ ਫੋਟੋ ਟੰਗ ਕੇ, ਮਤਲਬ ਚੇਨਈ ਤੇ ਬੈਂਗਲੌਰ ਦੇ 에ਅਰਪੋਰਟਾਂ ਤੇ ਵੀ ਆਪਣੇ ਵੱਡੇ ਉਹ ਇਲੈਕਟ੍ਰੋਨਿਕ ਬੋਰਡ ਲਾ ਕੇ ਕੀ ਸਾਬਤ ਕਰਨਾ ਚਾਹੁੰਦਾ ਤੂੰ? ਜਿੱਦਣ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਉਦੋਂ ਤੁਹਾਡੇ ਕੋਲ ਕਿਹੜੀ ਸੱਤਾ ਤੇ ਸਰਕਾਰ ਤੇ ਕਿਹੜੀ ਪਬਲਿਸਿਟੀ ਤੇ ਕਿਹੜੇ ਫਲੈਕਸ ਬੋਰਡ ਸੀਗੇ? ਉਦੋਂ ਵੀ ਤਾਂ ਲੋਕਾਂ ਨੇ ਜਿਤਾਇਆ ਸੀ ਨਾ। ਰਾਜਧਾਨੀ 'ਚ ਬਣੇ ਹੋ, ਕਿਲੇ ਦੇ ਅੰਦਰ ਕਿੱਦਾਂ ਦੇ ਅਟੈਕ ਕਰੋਗੇ ਫਿਰ? ਜੋ ਇਹਨਾਂ ਦਾ ਕਿਲਾ ਤਾਂ ਹੈਗਾ ਨਹੀਂ ਜੀ, ਐਵੇਂ ਉਹ ਕੀ ਕਹਿੰਦੇ ਹੁੰਦੇ ਆ, ਰੇਤ ਦੀ ਦੀਵਾਰ ਦਾ ਕਿਲਾ ਵਾ। ਰੇਤ ਦਾ ਕਿਲਾ ਟਿਕਦਾ ਹੁੰਦਾ ਕਦੀ? ਉਹਦਾ ਪਹਿਲੇ 3 ਮਹੀਨਿਆਂ 'ਚ ਡਿੱਗ ਗਿਆ ਸੀ ਕਿਲਾ। ਬੀਬੀ ਅਨਮੋਲ ਗਗਨ ਮਾਨ ਪਿਛਲੇ ਇਲੈਕਸ਼ਨਾਂ 'ਚ ਕਹਿੰਦੀ ਰਹੀ ਕਿ ਅਸੀਂ ਹੋਰ ਕਿਤੋਂ ਵੀ ਹਾਰ ਜੀ ਪਰ ਸੰਗਰੂਰ ਤੋਂ ਨਹੀਂ ਹਾਰਾਂਗੇ। ਤੇ ਹਰਾ ਤਾਂ ਦਿੱਤੀ 3 ਮਹੀਨਿਆਂ ਬਾਅਦ ਹੀ, ਹੋਰ ਕਿੱਦਾਂ ਹਰਾਉਣੀ ਹੁੰਦੀ ਉਹਨਾਂ ਨੇ? ਤੇ ਹੁਣ ਤਾਂ 2 ਸਾਲ ਹੋ ਗਏ, ਹੁਣ ਤਾਂ ਇਹਨਾਂ ਨੇ ਬਹੁਤ ਗਦਰ ਮਚਾਇਆ ਵਾ, ਇਹਨਾਂ ਨੇ ਬਹੁਤ ਕਿਓਸ ਕੀਤਾ, ਬੜੀ ਕਰਪਸ਼ਨ ਕੀਤੀ। ਮੇਰੇ ਕੋਲ ਬਹੁਤ ਡਾਟਾ ਵਾ, ਬਹੁਤ ਕੁਝ ਹੈਗਾ ਮੇਰੇ ਕੋਲ। ਤੁਸੀਂ ਸਪੀਚ ਕਰ ਰਹੇ ਸੀ, ਕਹਿ ਰਹੇ ਸੀ ਕਿ ਬੀਬੀ ਜੇ ਹੁਣ ਸਕੂਟੀ ਤੇ ਬਹਿ ਜੇ ਤਾਂ ਸਕੂਟੀ ਨਾ ਰਹੇ। ਕਿਹੜੀ ਬੀਬੀ ਦੀ ਗੱਲ ਕਰ ਰਹੇ? ਆ ਜਿਹੜੀ ਹੈਗੀ ਸੰਗਰੂਰ ਵਾਲੀ ਐਮਐਲਏ ਆ ਬੀਬੀ, ਉਹਨੂੰ ਸਕੂਟਰ ਵਾਲੀ ਵੀ ਐਮਐਲਏ ਕਹਿੰਦੇ ਸੀਗੇ। ਇੱਕ ਉਹ ਦੇਵਚੰਦ ਸੀਗਾ ਜਿਹੜਾ ਨਾਭੇ ਵਾਲਾ ਦੇਵਮਾਨ, ਹਾਂ, ਉਹ ਕਹਿੰਦਾ ਮੈਂ ਸਾਈਕਲ ਵਾਲਾ ਵਾਂ, ਮੈਂ ਸਾਈਕਲ ਤੇ ਚੜਿਆ ਕਰੂੰਗਾ। ਤੇ ਉਹਦਾ ਸੋਸ਼ਲ ਮੀਡੀਆ ਤੇ ਦਿਖਾਤਾ ਕਰੇ 5 ਕੇ 4 ਲੱਖ ਰੁਪਏ ਦਾ ਪੈਟਰੋਲ ਦਾ ਬਿੱਲ ਆ ਗੱਡੀਆਂ ਤੇ, ਹੁਣ ਗੱਡੀਆਂ ਤੋਂ ਨਹੀਂ ਉਤਰਦਾ। ਇਹਨੂੰ ਬਣਾਤਾ ਸਕੂਟਰ ਵਾਲੀ, ਆਖੇ ਜੀ 25,000 ਇਹਦੇ ਅਕਾਊਂਟ ਵਿੱਚ। ਹੁਣ ਜਾ ਕੇ ਪੁੱਛੋ ਕਿੰਨੀ ਲੁੱਟ ਮਚੀ ਹੋਈ ਆ। ਆਮ ਘਰਾਂ ਦੇ ਭਵਾਨੀਗੜ੍ਹ ਔਰ ਸੰਗਰੂਰ ਦੀ ਮਿਊਨਿਸਪੈਲਿਟੀ ਵਿੱਚ ਇੰਨੀ ਕਰਪਸ਼ਨ ਹੋ ਰਹੀ, ਥਾਣਿਆਂ ਤਹਿਸੀਲਾਂ ਦੇ ਵਿੱਚ ਇੰਨੇ ਪੈਸੇ ਚੱਲ ਰਹੇ ਨੇ, ਉਹ ਬਿਨਾਂ ਪੋਲੀਟੀਕਲ ਸ਼ੇਅਰ ਤੋਂ ਚੱਲ ਹੀ ਨਹੀਂ ਸਕਦੇ। ਇਹਦਾ ਕੱਟ ਹੈ ਉਹਨਾਂ ਗੱਲਾਂ ਦੇ ਵਿੱਚ ਸਾਰਿਆਂ 'ਚ। ਆਮ ਘਰਾਂ ਦੇ ਕਿਤੇ ਲੱਗਦੇ ਵੀ ਹਾਂ ਆਮ ਘਰਾਂ ਦੇ ਨੌਜਵਾਨ ਜਿਹੜੇ ਚੁਣ ਕੇ ਅੱਗੇ ਐ ਕਰੋ, ਐਮਐਲਏ ਇਹਨਾਂ ਐਮਐਲਏਆਂ ਦੀ ਨਾ ਇੱਕ ਵਾਰੀ ਜਾਇਦਾਦ ਦਾ ਚੱਕਰ ਮਾਰੋ। ਆ ਸਰਬਜੀਤ ਕੌਰ ਮਾਣੂਕੇ ਜਿਹੜੀ ਕਹਿੰਦੀ ਮੈਂ ਤਾਂ ਬਹੁਤ ਗਰੀਬ ਆ, ਸਾਨੂੰ ਤਾਂ ਖਹਿਰਾ ਸਾਹਿਬ ਕਿਰਾਏ ਤੇ ਵੀ ਰਹਿਣ ਦਿੰਦੇ, ਉਹਦੀ ਕਰੋੜਾਂ ਦੀ ਕੋਠੀ ਬਣ ਰਹੀ ਆ ਜਗਰਾਉਂ ਫਲਾਈਓਵਰ ਦੇ ਲਾਗੇ। ਆ ਜਿਹੜੇ ਜਿੰਨੇ ਇਹਨਾਂ ਦੇ ਐਮਐਲਏ ਆ ਜਿਹੜੇ ਸਾਰਿਆਂ ਦੇ ਨਵੇਂ ਘਰ ਬਣ ਰਹੇ ਨੇ, ਗੋਲਡੀ ਕੰਬੋਜ ਦਾ ਬਣ ਰਿਹਾ ਵਾ, ਪਤਾ ਨਹੀਂ ਕਿੰਨਿਆਂ ਦੇ ਹੋਰ ਬਣ ਰਹੇ ਨੇ। ਆ ਤੁਹਾਡਾ ਜਿਹੜਾ ਲਫੇੜੇ ਮਾਸਟਰ ਇਸ ਲਈ ਬਣਾਇਆ ਐਮਐਲਏ ਕਿ ਤੂੰ ਸਰਪੰਚਾਂ ਦੇ ਲਫੇੜੇ ਮਾਰੇਗਾ? ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਸੀਗੀ। ਇਦਾਂ ਦੇ ਸੰਸਕਾਰ ਨੇ ਇਹਨਾਂ ਦੇ ਘਰਾਂ ਦੇ ਵਿੱਚ। ਇਸ ਕਰਕੇ ਇਹ ਬਹੁਤ ਹੰਕਾਰੇ ਗਏ ਨੇ, ਇਹ ਤਾਂ ਜ਼ਮੀਨ ਤੋਂ ਚੱਕੇ ਗਏ ਔਰ ਕਦੀ ਕਿਸੇ ਮੁੱਦੇ ਤੇ ਨਹੀਂ ਬੋਲਦੇ। ਮੀਤ ਹੇਅਰ ਕਦੀ ਸੁਣਿਆ ਬੋਲਦਾ? ਸ਼ੁਭਕਰਨ ਮਰਿਆ, ਸਿੱਧੂ ਮੂਸੇਵਾਲਾ ਮਰਿਆ, ਨੰਗਲ ਲੰਬੀਆ, ਸੰਦੀਪ ਮਰਿਆ, ਕਦੀ ਮੀਤ ਹੇਅਰ ਦੇ ਮੂੰਹ ਜ਼ੁਬਾਨ ਨਿਕਲੀ? ਇਹ ਤਾਂ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ। ਕਹਿੰਦੇ ਗੈਂਗਸਟਰ ਅਸੀਂ ਤਾਂ ਨਹੀਂ ਲਿਆਂਦਾ, ਪਿਛਲੇ 70-80 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਸੀ ਉਹਨਾਂ ਦਾ ਪੈਦਾ ਕਰਿਆ। ਹੁਣ ਗੈਂਗਸਟਰ ਜਿਹੜਾ ਇਹਨਾਂ ਦੀ ਜੇਲ੍ਹ ਵਿੱਚ ਇੰਟਰਵਿਊ ਦਿੰਦਾ ਵਾ, ਉਹਦੀ ਜੇਲ੍ਹ ਦੀ ਇੰਟਰਵਿਊ ਤੇ ਕੀ ਐਕਸ਼ਨ ਲਿਆ ਦੱਸ ਦੇ ਮੈਨੂੰ। 3-4 ਦਿਨ ਪਹਿਲਾਂ ਸੰਗਰੂਰ ਦੇ ਵਿੱਚ 2 ਬੰਦੇ ਕਤਲ ਕਰਤੇ ਜੇਲ੍ਹ ਦੇ ਵਿੱਚ। ਉਹ ਹੁਣ 70 ਸਾਲਾਂ ਦੇ ਬੈਠੇ ਬੁੱਢੇ ਨੇ ਜਿਹੜੇ ਕਤਲ ਕਰ ਰਹੇ ਨੇ, ਉਹ ਤਾਂ ਹੁਣ ਵਾਲੇ ਨੇ ਤਾਜ਼ੇ। ਜਿਹੜਾ ਜੇਲ੍ਹਾਂ ਦੇ ਵਿੱਚ ਨਸ਼ਾ ਵਿਕ ਰਿਹਾ, ਜੇਲ੍ਹਾਂ 'ਚ ਕਤਲੋਗਾਰਤ ਹੋ ਰਹੀ ਆ, ਉਹ ਨਵੇਂ ਆ ਗਏ ਨੇ ਗੈਂਗਸਟਰ। ਪਿੰਡਾਂ ਦੇ ਵਿੱਚ ਔਰਤਾਂ ਦੀਆਂ ਬਾਲੀਆਂ ਲਾਹ ਕੇ ਲੈ ਗਏ, ਗਾਨੀਆਂ ਖੋਹ ਕੇ ਲੈ ਗਏ, ਹਲੇ ਵੀ ਐਕਸਟੋਰਸ਼ਨ ਕਾਲਸ ਆ ਰਹੀਆਂ ਨੇ। ਉਹ ਮਗਰਲੀਆਂ ਸਰਕਾਰਾਂ ਕਿੰਨੀ ਦੇਰ ਰੋਣਗੇ? ਮਗਰਲੀਆਂ ਸਰਕਾਰਾਂ ਨੂੰ ਰੋਣਾ ਬੰਦ ਕਰਨ, ਆਪਣਾ ਕੰਮ ਦੱਸਣ ਅਸੀਂ ਕੀ ਕਰ ਰਹੇ ਹਾਂ। ਆਉਣ ਵਾਲਾ ਸਮਾਂ ਕੀ ਕਹਿੰਦਾਗਾ? ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਨਹੀਂ ਕੁਛ ਨਹੀਂ, ਪਾਰਲੀਮੈਂਟ ਦੇ ਵਿੱਚ ਤੁਹਾਨੂੰ ਲੱਗ ਜਾਏਗਾ ਪਤਾ। ਮੈਨੂੰ ਲੱਗਦਾ ਕਿ ਇਹਨਾਂ ਨੂੰ ਲੋਕੀ ਇਹਨਾਂ ਦਾ ਸਥਾਨ ਦਿਖਾਉਣਗੇ ਔਰ ਇਸ ਤੋਂ ਬਾਅਦ 27 ਦੀ ਫੈਸਲਾਕੁਨ ਜੰਗ ਹੋਵੇਗੀ। ਅਗਰ ਅਸੀਂ ਇੱਥੋਂ ਸੰਗਰੂਰ ਫਤਿਹ ਕਰਦੇ ਹਾਂ ਤਾਂ ਦੀਵਾਰਾਂ ਤੇ ਲਿਖਿਆ ਹੋਵੇਗਾ ਕਿ ਨੈਕਸਟ ਗਵਰਨਮੈਂਟ ਜਿਹੜੀ ਕਾਂਗਰਸ ਦੀ ਬਣੇ। ਔਰ ਲੋਕੀ ਚਾਹੁੰਦੇ ਨੇ, ਕਿਉਂਕਿ ਇਹਨਾਂ ਨੇ ਇੰਨਾ ਕੁ ਅਨਿਆਏ ਕੀਤਾ ਵਾ ਕਿ ਪਿੰਡਾਂ 'ਚ ਲੋਕੀ ਆਪਣੇ ਮੂੰਹੋਂ ਕਹਿੰਦੇ ਕਿ ਤੁਹਾਡੇ ਤਾਂ ਮਗਰਲੇ ਚੰਗੇ ਸੀਗੇ। ਇਹ ਲੋਕੀ ਕਹਿ ਰਹੇ ਨੇ ਪਿੰਡਾਂ ਦੇ। ਲੜਾਈ ਇਕੱਲੀ ਆਮ ਆਦਮੀ ਪਾਰਟੀ ਨਾਲ ਆ ਜਾਂ ਫਿਰ ਦੂਜੀਆਂ ਪਾਰਟੀਆਂ ਨਾਲ ਵੀ ਆ? ਲੜਾਈ ਤਾਂ ਸਾਰਿਆਂ ਨਾਲ ਹੀ ਹੁੰਦੀ ਜੀ। ਹਲੇ ਬੀਜੇਪੀ ਦਾ ਤਾਂ ਕੈਂਡੀਡੇਟ ਹੀ ਨਹੀਂ ਆਇਆ, ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ, ਹਾਲਾਂਕਿ ਇਹ ਬੀਜੇਪੀ ਨੂੰ ਸ਼ਹਿਰਾਂ ਤੱਕ ਮਹਿਦੂਦ ਹੈ। ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਬਲੰਡਰ ਕਰ ਚੁੱਕੀ ਹੈ। ਪਰਮਿੰਦਰ ਢੀਂਡਸੇ ਨੂੰ ਟਿਕਟ ਨਾ ਦੇਣੀ ਤੇ ਇੱਕ ਬੰਦੇ ਇਸ ਤਰ੍ਹਾਂ ਨੂੰ ਦੇ ਦੇਣੀ, ਉਹਨਾਂ ਨਾਲ ਵਿਸ਼ਵਾਸਘਾਤ ਕਰਨਾ ਇਲੈਕਸ਼ਨ ਦੇ ਪੀਰੀਅਡ ਦੇ ਦੌਰਾਨ। ਨਾਲੇ ਉਹਨਾਂ ਨੂੰ ਲੈ ਲਿਆ ਤੇ ਨਾਲੇ ਉਹਨਾਂ ਦਾ ਸਿਆਸੀ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੁਖਬੀਰ ਨੇ। ਤਾਂ ਅਕਾਲੀ ਦਲ ਤਾਂ 2 ਫਾੜ ਹੋ ਚੁੱਕਾ ਇੱਥੇ। ਖਹਿਰਾ ਸਾਹਿਬ, ਅਕਾਲੀ ਦਲ ਤੁਸੀਂ ਕਹਿ ਰਹੇ ਹੋ 2 ਫਾੜ ਹੋ ਚੁੱਕਿਆ। ਜਦੋਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਪਹਿਲਾਂ ਨਾਲੋਂ ਸਟਰੋਂਗ ਹੋ ਰਿਹਾ ਅਕਾਲੀ। ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ, ਅਸੀਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੋ ਕਾਂਗਰਸ ਨੇ ਕੀਤਾ, ਜੋ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਨਾਲ। ਨਹੀਂ, 1 ਮਿੰਟ ਮੈਨੂੰ ਦੱਸੋ,
15 ਸਾਲ ਇਕੱਠੇ ਮੁੱਖ ਮੰਤਰੀ ਆਫਟਰ 1984 ਬਾਦਲ ਸਾਹਿਬ ਰਹੇ ਨੇ। ਜਿਹੜੇ ਸਿੱਖਾਂ ਦੇ ਮਸਲੇ ਸੀ ਕੋਈ ਰਿਜ਼ੋਲਵ ਕੀਤਾ? ਇਹਨਾਂ ਕੋਲ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਟੇਬਲ ਤੇ ਪਈ ਸੀ, ਬਾਦਲ ਦੇ ਕੇ ਉਹਨੂੰ ਚੱਕ ਕੇ ਲੈ ਲਈ, ਪੁਲਿਸ ਲੈ ਗਈ। ਉਹਦੀ ਫਰਦਰ ਇਨਕੁਆਇਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨਾਂ ਨੂੰ ਸਜ਼ਾ ਦੇ ਸਕਦੇ ਸੀ, ਪਰ ਨਹੀਂ ਦਿੱਤੀ। ਇਹ ਤਾਂ ਅਕਾਲ ਤਖਤ ਨੂੰ ਤੇ ਐਸਜੀਪੀਸੀ ਨੂੰ ਆਪਣੇ ਸਿਆਸੀ ਮਫਾਦਾਂ ਲਈ ਵਰਤ ਰਹੇ ਨੇ। ਬਾਈਬਲ ਕਲਾਂ ਦੇ ਸਿੱਖ 2 ਮਾਰ ਦਿੱਤੇ, ਤੁਹਾਡਾ ਖਿਆਲ ਲੋਕੀ ਭੁੱਲ ਚੁੱਕੇ ਨੇ? ਬੇਅਦਬੀਆਂ ਦਾ ਮਸਲਾ ਭੁੱਲ ਚੁੱਕੇ ਨੇ? ਆ ਹੁਣ ਇੱਕ ਲਾਅ ਬਣਿਆ ਵਾ ਉੱਤਰਾਖੰਡ ਦੇ ਵਿੱਚ, ਯੂਨੀਫਾਰਮ ਸਿਵਲ ਕੋਡ, ਯਾਨੀ ਕਿ ਹਰ ਇੱਕ ਧਾਰਮਿਕ ਸਾਰੇ ਜਿਹੜੇ ਧਰਮਾਂ ਦੇ ਲੋਕਾਂ ਨੂੰ ਇੱਕ ਸੂਈ ਦੇ ਨੱਕੇ ਵਿੱਚੋਂ ਉਸ ਧਰਮ ਦੇ ਨੱਕੇ ਦੇ ਵਿੱਚ ਰਜਿਸਟ੍ਰੇਸ਼ਨ ਹੋਊਗੀ। ਕਦੀ ਬੋਲਿਆ ਸੁਖਬੀਰ ਸਿੰਘ ਬਾਦਲ? ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ, ਉੱਦਾਂ ਕਹਿੰਦੇ ਅਸੀਂ ਵੱਧ ਅਧਿਕਾਰਾਂ ਦੇ ਮੁਦਈ ਹਾਂ। ਇੱਕ ਬਣੀ ਬਣਾਈ ਮੁਸਲਮਾਨਾਂ ਦੀ ਸਟੇਟ ਤੋੜ ਦਿੱਤੀ ਬੀਜੇਪੀ ਨੇ, ਇਹਨਾਂ ਨੇ ਵੋਟਾਂ ਪਾਈਆਂ ਬੀਜੇਪੀ ਨੂੰ। ਕਿੱਦਾਂ ਮੰਨ ਲੈਣਗੇ ਲੋਕੀ ਇਹਨਾਂ ਦੀ ਗੱਲਾਂ? ਕੱਲੇ ਬੋਰਡ ਲਾਉਣ ਨਾਲ ਕਿ ਪੰਜਾਬ ਬਚਾਓ ਯਾਤਰਾ, ਉਹਦੇ ਨਾਲ ਥੋੜ੍ਹਾ ਵੋਟ ਪੈ ਜਾਂਦੀ ਹੈ ਜੀ। ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ, ਇਹੀ ਸਵਾਲ ਕਾਂਗਰਸ ਦੇ ਵੀ ਉੱਠਦੇ ਨੇ, ਕਹਿੰਦੇ ਅਕਾਲ ਤਖਤ ਸਾਹਿਬ 1984 ਢਹਿ ਢੇਰੀ ਕਰਤਾ ਸੀ। ਅਕਾਲ ਤਖਤ ਢਹਿ ਢੇਰੀ ਹੋਇਆ, ਉਹ ਫੈਕਟ ਆ, ਉਹ ਗੱਲ ਮੈਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਇੱਕ ਕਿਸਮ ਦਾ ਬਲੰਡਰ ਸੀ ਹਿਸਟੋਰਿਕ, ਪਰ ਇਹਨਾਂ ਨੇ ਤਾਂ ਵਿਚਾਰਧਾਰਾ ਤੋੜ ਦਿੱਤੀ ਹੈ ਸਾਰੀ। ਸ਼ਾਇਦ ਮੁੜ ਕੇ ਅਕਾਲ ਤਖਤ ਸਾਹਿਬ ਉਹ ਜਿਹੜਾ ਉਹਦਾ ਰੁਤਬਾ ਉਹ ਕਦੀ ਪਿੱਛੇ ਉਹ ਖਤਮ ਨਹੀਂ ਹੋਣਾ, ਕਿਉਂਕਿ ਉਹ ਇੱਕ ਵਿਚਾਰਧਾਰਾ ਦੇ ਨਾਲ ਖੜੀ ਚੀਜ਼ ਹੈ। ਉਹ ਤਾਂ ਫਿਰ ਵੀ ਦੁਬਾਰਾ ਬਣ ਜੂਗੀ ਜਾਂ ਦੁਬਾਰਾ ਹੋਰ ਅੱਛੀ ਹੋਰ ਬਣ ਜੂ ਆਉਣ ਵਾਲੇ ਸਮੇਂ 'ਚ। ਜਿਹੜੀ ਇਹਨਾਂ ਨੇ ਮਾਨਸਿਕਤਾ ਮਾਰੀ ਹੈ ਸਿੱਖ ਕਮਿਊਨਿਟੀ ਦੀ, ਜਿਹੜੀ ਆਈਡੀਓਲੋਜੀ ਨੂੰ ਕਿਲ ਕੀਤਾ ਵਾ ਜਸਟ ਫॉर ਦ ਲਸਟ ਆਫ ਪਾਵਰ, ਉਹਨੂੰ ਕੰਪਨਸੇਟ ਕੌਣ ਕਰੂਗਾ? ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿਉਂਦੇ ਰਹਿਣਾ ਜ਼ਰੂਰੀ ਹੈ। ਹਾਂ, ਅਗਰ ਤੁਸੀਂ ਬੈਲੈਂਸ ਚਾਹੁੰਦੇ ਹੋ, ਕੋਈ ਵੀ ਡੈਮੋਕ੍ਰੇਸੀ ਜਦ ਤਾਈਂ ਆਪੋਜੀਸ਼ਨ ਸਟਰੋਂਗ ਨਹੀਂ ਗਈ, ਅਕਾਊਂਟੇਬਲ ਹੀ ਨਹੀਂ ਰਹਿੰਦੀ। ਹੁਣ ਦੇਖੋ ਮੋਦੀ ਦਾ ਕੀ ਮਤਲਬ ਆ, ਮੋਦੀ ਚਾਹੁੰਦਾ ਕਿ ਮੈਂ ਦੇਸ਼ ਵਿੱਚ ਆਪੋਜੀਸ਼ਨ ਨੂੰ ਖਤਮ ਕਰ ਦਿਆਂ, ਤੈਸ਼ ਨੈਸ਼ ਕਰ ਦਿਆਂ, ਈਡੀ ਊਡੀ ਵਰਤ ਕੇ, ਸੀਬੀਆਈ ਸੂਬੀ ਵਰਤ ਕੇ। ਜੇ ਮੋਦੀ ਦੁਬਾਰਾ 24 ਵਿੱਚ ਜਿੱਤ ਗਿਆ, ਸਮਝ ਲੈਣਾ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਉਹਨਾਂ, ਚਾਹੇ ਉਹ ਪੈਸੇ ਨਾ ਤੋੜਨ, ਚਾਹੇ ਉਹ ਸੱਤਾ ਨਾ ਤੋੜਨ, ਚਾਹੇ ਉਹ ਈਡੀ ਨਾ ਤੋੜਨ। ਇਹ ਬੜੇ ਖਤਰਨਾਕ ਸੰਕੇਤ ਨੇ। ਪੰਜਾਬ ਦੇ ਵਿੱਚ ਵੀ ਇੱਕ ਹੈਲਦੀ ਡੈਮੋਕ੍ਰੇਸੀ ਜਿਹਦੇ ਵਿੱਚ ਰੂਲਿੰਗ ਪਾਰਟੀ ਵੀ ਹੋਵੇ, ਉਹ ਆਪੋਜੀਸ਼ਨ ਦੀ ਇੱਜ਼ਤ ਕਰਨਾ ਜਾਣੇ। ਲੈ ਪਰਮਾਤਮਾ ਕੋਈ ਸਮਾਂ ਲੈ ਕੇ ਆਵੇ, ਮੈਨੂੰ ਕਦੀ ਵੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਮੌਕਾ ਮਿਲਿਆ ਕਦੀ ਇਸ ਲੈਵਲ ਦਾ, ਤੇ ਮੈਂ ਤੁਹਾਨੂੰ ਦੱਸੂਗਾ ਕਿ ਆਪੋਜੀਸ਼ਨ ਦੀ ਕਿੱਦਾਂ ਸਤਿਕਾਰ ਕਰੀਦਾ। ਉਹਨੂੰ ਲੀਡਰ ਨੂੰ ਬੁਲਾਵੇ, ਨਾਲ ਬਿਠਾਵੇ। ਤੁਸੀਂ ਚਾਹੁੰਦੇ ਹੋ ਵੀ ਉਹਨੂੰ ਚਾਹ ਪਿਲਾਵੇ, ਉਹਨੂੰ ਪੁੱਛੇ ਕਿ ਸਾਡੇ 'ਚ ਕੀ ਨੁਕਸ ਹੈਗੇ ਨੇ। ਆਪੋਜੀਸ਼ਨ ਦੇ ਐਮਐਲਏਜ਼ ਨੂੰ ਬਣਦਾ ਇਲੈਕਟਿਡ ਰਿਪਰੈਜ਼ੈਂਟੇਟਿਵ ਵਾਲਾ ਸਤਿਕਾਰ ਦੇਵੇ। ਆਪਣੇ ਵਾਲੇ ਨੂੰ ਵੀ ਲੜਾ ਲਓ, ਜਿਹੜਾ ਫਰਜ਼ ਕਰੋ ਮੇਰੀ ਪਾਰਟੀ ਦਾ ਕੋਈ ਬੰਦਾ ਹਾਰ ਗਿਆ ਤੇ ਜਿੱਤਿਆ ਹੋਇਆ ਆਪੋਜੀਸ਼ਨ ਦਾ, ਉਹਨੂੰ ਨਾਲ ਬਿਠਾਵੇ। ਕੋਈ ਉਦਘਾਟਨ ਕਰਨਾ, ਉਹਨੂੰ ਬਰਾਬਰ ਮਾਣ ਦੇਵੇ। ਇੱਥੇ ਤਾਂ ਐਮਐਲਏ ਨੂੰ ਪਰਚੇ ਦਰਜ ਕਰਨ ਤੇ ਆਏ ਹੋਏ ਨੇ। ਐਮਐਲਏ ਵੀ ਭਗਵੰਤ ਮਾਨ ਵਰਗੇ ਹੀ ਅਸੀਂ ਐਮਐਲਏ ਆ ਨਾ, ਇਹ ਕੋਈ ਖੁਦਾ ਦਾ ਨਹੀਂ ਬਣ ਗਿਆ। ਖਹਿਰਾ ਸਾਹਿਬ, ਤੁਸੀਂ ਕਦੇ ਸੋਚਿਆ ਵੀ ਜੇ ਹੁਣ ਕਾਂਗਰਸ ਨਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਤਾਂ ਸ਼ਾਇਦ ਪੋਜੀਸ਼ਨ ਕੁਝ ਹੋਰ ਹੁੰਦੀ? ਨਾ, ਇਹ ਮੈਂ ਕਦੀ ਇਦਾਂ ਦਾ ਕਦੀ ਮੈਂ ਦੁਬਾਰਾ ਸੋਚਿਆ ਨਹੀਂ। ਇਹ ਮੈਨੂੰ ਝੱਲ ਨਹੀਂ ਸੀ ਸਕਦੇ। ਮੇਰੇ ਵਰਗੇ ਬੰਦੇ ਨੂੰ ਕੇਜਰੀਵਾਲ ਤੇ ਝੱਲਣ ਦੇ ਵੱਸ ਨਹੀਂਗਾ। ਆਈ ਐਮ ਵੈਰੀ ਇੰਡੀਪੈਂਡੈਂਟ ਮਾਈਂਡਡ ਪਰਸਨ। ਮੈਂ ਪੂਰਾ ਆਪਣੀ ਗੱਲ ਰੱਖਦਾ ਠੋਕ ਕੇ। ਔਰ ਕੇਜਰੀਵਾਲ ਮੈਨੂੰ ਨਹੀਂ ਇਕੱਲੇ ਨੂੰ, ਜਿਹੜਾ ਵੀ ਇਹਦੇ ਸਾਹਮਣੇ ਖੜਿਆ, ਪ੍ਰਸ਼ਾਂਤ ਭੂਸ਼ਣ ਖੜਿਆ, ਕੱਢਤਾ। ਕੁਮਾਰ ਵਿਸ਼ਵਾਸ ਕੱਢ ਦਿੱਤਾ, ਯੋਗਿੰਦਰ ਯਾਦਵ ਕੱਢਤਾ, ਅਸ਼ੂਤੋਸ਼ ਕੱਢਤਾ, ਖਹਿਰਾ, ਫੁਲਕਾ, ਕੁੱਕੀ, ਛੋਟੇਪੁਰ। ਜਿਹੜਾ ਇਹਨੂੰ ਸਵਾਲ ਪੁੱਛ ਸਕੇ, ਇਹ ਚਾਹੁੰਦੇ ਬੰਦੂਆ ਮਜ਼ਦੂਰਾਂ ਦੀ ਪਾਰਟੀ, ਯੈਸ ਮੈਨ, ਹੱਥ ਖੜਾ। ਔਰ ਉਹੀ ਕਰ ਰਹੇ ਨੇ 91। ਇੱਕ ਬੰਦਾ ਬੋਲ ਰਿਹਾ, ਕੁੰਵਰ ਵਿਜੇ ਪ੍ਰਤਾਪ ਸਿੰਘ, ਬੜਾ ਸੋਹਣਾ ਖੜਾ ਵਾ। ਇਹਨਾਂ ਨੂੰ ਆਪਣੇ ਆ ਜਿਹੜੇ ਸਾਡੇ ਵਾਲੇ ਜਿਹੜੇ ਹੈਗੇ ਨੇ ਪੱਗਾਂ ਬੰਨੀ ਫਿਰਦੇ ਨੇ ਆਮ ਆਦਮੀ ਦੇ ਐਮਐਲਏ, ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਨਾਲੋਂ ਚੰਗਾ ਤਾਂ ਇੱਕ ਗੈਰ ਸਿੱਖ ਹੈ, ਇੱਕ ਗੈਰ ਪੰਜਾਬੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ, ਜਿਹੜਾ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਵਾ। ਇਹ ਤੋਂ ਹੀ ਸਬਕ ਲੈ ਲਓ ਕੋਈ ਥੋੜਾ ਬਹੁਤ। ਕਹਿੰਦੇ ਕਾਂਗਰਸ ਵੀ ਦੋ ਫਾੜ ਹੋਈ ਪਈ ਹੈ। ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਕਾਂਗਰਸ ਬਿਲਕੁਲ ਯੂਨਾਈਟਿਡ ਆ, ਬੜਾ ਸੋਹਣਾ ਕੰਮ ਸਾਡਾ ਚੱਲ ਰਿਹਾ। ਮੈਂ ਤੁਹਾਡੇ ਸਾਹਮਣੇ ਲੜ ਰਿਹਾ, ਕੋਈ ਇਦਾਂ ਦੀ ਕੋਈ ਮੁਸ਼ਕਿਲ ਕਿਤੇ ਫਿਕਸ ਮੈਚ ਤਾਂ ਨਹੀਂ ਹੋਇਆ? ਜਿਵੇਂ ਬਠਿੰਡਾ ਸੀਟ ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ ਕਿ ਉੱਥੋਂ ਬੜਿੰਗ ਸਾਹਿਬ ਨੇ ਮੈਚ ਹੀ ਫਿਕਸ ਕਰ ਲਿਆ। ਐਵੇਂ ਗੱਲਾਂ ਕਰਦੇ ਨੇ ਜੀ। ਸਾਡਾ ਜੀਤ ਮਹਿੰਦਰ ਸਿੰਘ ਪੈਬੀ ਜਿਹੜਾ ਐਮਐਲਏ 4 ਵਾਰੀ ਐਮਐਲਏ ਬਣ ਕੇ ਉੱਥੇ ਗਿਆ ਹੋਇਆ, ਕੋਈ ਐਵੇਂ। ਔਰ ਕਾਂਗਰਸ ਦਾ ਹਰ ਸੀਟ ਤੇ ਕੇਡਰ ਹੈ। ਸਾਡਾ ਸੰਗਰੂਰ ਦੇ ਵਿੱਚ ਤੁਸੀਂ ਡੇਟਾ ਕਢਾ ਕੇ ਦੇਖ ਲਓ, 22 ਦੀ ਇਲੈਕਸ਼ਨ ਸਭ ਤੋਂ ਪੂਅਰ ਇਲੈਕਸ਼ਨ ਹੈ। 2,18,000 ਵੋਟ ਪਈ ਹੈ। ਮਾਨ ਸਾਹਿਬ 254 ਨਾਲ ਜਿੱਤਦੇ ਨੇ। 2.5 ਲੱਖ ਦਾ ਜੇਤੂ ਇੱਥੇ 5 ਕੋਨਟ ਕੰਟੈਸਟ ਦੇ ਵਿੱਚ। ਤੁਹਾਡੇ ਇਲਾਕੇ ਦੇ ਚੌਧਰੀ ਪਰਿਵਾਰ ਦਾ ਬੀਜੇਪੀ 'ਚ ਚਲੇ ਜਾਣਾ, ਇਹ ਤਾਂ ਹੁਣ ਟਿਕਟਾਂ ਤੋਂ ਨਾ ਖੁਸ਼ ਹੋ ਕੇ ਬਹੁਤ ਸਾਰੇ ਗਏ ਨੇ। ਇੱਕ ਥੋੜ੍ਹਾ ਗਿਆ, ਕਿੰਨੇ ਗਏ ਨੇ। ਪਰ ਇਹਨਾਂ ਦੇ ਨਾਲ ਜਨਤਾ ਕੋਈ ਨਹੀਂ ਗਈ। ਇਹਨਾਂ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਜਿੰਨੇ ਮਰਜ਼ੀ ਚੱਲ ਜਾਣ, ਜਿਹੜੇ ਗਾਂਹ ਵੀ ਜਾਣਾ ਚਾਹੁੰਦੇ ਉਹ ਵੀ ਚੱਲ ਜਾਣ। ਇਹਨਾਂ ਦਾ ਪਾਰਟੀ ਨਾਲ ਕੋਈ, ਅਗਰ ਤੁਸੀਂ ਸੋਚਦੇ, ਹਾਂ ਪਾਰਟੀ ਨੂੰ ਡੈਂਟ ਉਦੋਂ ਪੈਂਦਾ ਵਾ ਜਦੋਂ ਪਾਰਟੀ ਕਿਸੇ ਨਾਲ ਬੇਇਨਸਾਫੀ ਕਰਦੀ ਹੈ ਤੇ ਉਹ ਕਿਸੇ ਵਾਜਬ ਗਰਾਊਂਡ ਤੇ ਡਿਫੈਕਸ਼ਨ ਕਰਦਾ ਵਾ। ਜਿੱਦਾਂ ਹੁਣ ਪਰਮਿੰਦਰ ਢੀਂਡਸਾ ਵਾ, ਇਹਦੇ ਨਾਲ ਅਨਿਆਏ ਹੋਇਆ। ਅਗਰ ਇਹ ਡਿਫੈਕਟ ਕਰੂਗਾ
ਤੇ ਇਹਦੇ ਨਾਲ ਲੋਕਾਂ ਦੀ ਸਿੰਪਥੀ, ਜਿਹੜੇ ਟਿਕਟਾਂ ਮੰਗਦੇ ਅੱਜ ਟਿਕਟ ਇੱਧਰੋਂ ਨਹੀਂ ਮਿਲੀ ਇੱਧਰ ਚਲੇ ਗਏ, ਇੱਧਰੋਂ ਨਹੀਂ ਮਿਲੀ ਇੱਧਰ ਚਲੇ ਗਏ। ਇਹਨਾਂ ਭਗਵੰਤ ਨੇ ਜਿਹੜੀਆਂ 3 ਡਿਫੈਕਟਰ ਲੜਾ ਰਹੇ ਨੇ, ਤੁਹਾਡਾ ਖਿਆਲ ਲੋਕੀ ਵੋਟਾਂ ਪਾਉਣਗੇ ਉਹਨਾਂ ਨੂੰ? ਰਿੰਕੂ ਤਿਤਲੀ ਲਿਆਂਦੀ ਸੀ, ਉਹ ਚੱਕ ਕੇ ਬੀਜੇਪੀ ਵੱਲ ਚਲੀ ਗਈ। ਹੁਣ ਇਹਨਾਂ ਨੇ ਅਕਾਲੀਆਂ ਦੀ ਤਿਤਲੀ ਲਿਆਂਦੀ, ਇੱਕ ਸਾਡੀ ਚੱਬੇਵਾਲ ਤਿਤਲੀ ਲੈ ਗਏ, ਇੱਕ ਸਾਡਾ ਜੀਪੀ ਤਿਤਲੀ ਲੈ ਗਏ। ਤਿਤਲੀਆਂ ਨੂੰ ਥੋੜ੍ਹਾ ਵੋਟ ਪਾਉਣਗੇ ਆਪੇ, ਨਾਲੇ ਉਹਨਾਂ ਦਾ ਨਾਮ ਤਿਤਲੀਆਂ ਰੱਖਿਆ ਹੋਏ ਨੇ। ਉਹ ਤਾਂ ਕਹਿੰਦੇ ਇਹੀ ਗੱਲ ਤਾਂ ਕਹਿੰਦੇ ਕਾਂਗਰਸ ਕਰ ਰਹੀ ਆ। ਪਟਿਆਲੇ ਤੋਂ ਧਰਮਵੀਰ ਗਾਂਧੀ ਜੀ ਤੇ ਜੀਤਮਿੰਦਰ ਜੀ, ਗਾਂਧੀ ਦਾ ਤੇ ਜਿਹੜੇ ਰਿੰਕੂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਧਰਮਵੀਰ ਗਾਂਧੀ ਇੱਕ ਐਸੈਟ ਹੈ ਪੰਜਾਬ ਦਾ। ਉਹ ਜਦੋਂ ਪਾਰਲੀਮੈਂਟ ਜਾ ਕੇ ਬੋਲਦਾ ਵਾ, ਉਹਦਾ ਟਰੈਕ ਰਿਕਾਰਡ ਆ, ਉਹਦੀ ਪਾਰਟਿਸਿਪੇਸ਼ਨ ਆ, ਉਹ ਇੱਕ ਲੋਕਾਂ ਦਾ ਲੋਕਪ੍ਰਿਯ ਲੀਡਰ ਆ। ਔਰ ਉਹਨਾਂ ਦਾ ਟਿਕਟ ਮੰਗੀ ਵੀ ਨਹੀਂ ਗਈ, ਉਹਦਾ ਟਿਕਟ ਇੱਕ ਕਿਸਮ ਦਾ ਪਾਰਟੀ ਨੇ ਸਾਰਾ ਦੇਖ ਚਾਖ ਕੇ ਫਿਰ ਦਿੱਤੀ ਹੈ। ਇਹ ਸਾਨੂੰ ਤਾਂ 13 ਗਾਂਧੀ ਚਾਹੀਦੇ ਨੇ ਪੰਜਾਬ ਦੇ ਵਿੱਚ, ਸਾਨੂੰ ਬੰਧੂਆ ਮਜ਼ਦੂਰ ਨਹੀਂ ਚਾਹੀਦੇ ਪੰਜਾਬ ਦੇ ਵਿੱਚ। ਸ਼ਹਿਰਾਂ ਦੇ ਵਿੱਚ ਬੜੀ ਮਿਹਨਤ ਕਰੀ, ਬੜੀ ਸ਼ਿੱਦਤ ਦੇ ਨਾਲ ਵਿਚਰੇ ਲੋਕਾਂ 'ਚ। ਬਿੱਟੂ ਸਾਹਿਬ ਵੀ ਨਾਲ ਦਿਖਾਈ ਦਿੱਤੇ। ਅਜਿਹਾ ਕੀ ਹੋ ਗਿਆ ਬਿੱਟੂ ਸਾਹਿਬ ਜਿਹੜੇ ਕਿ ਭਾਜਪਾ ਦੇ ਵਿੱਚ ਚਲੇ ਗਏ? ਤਾਂ ਹੁਣ ਬਿੱਟੂ ਜਵਾਬ ਦੇ ਸਕਦਾ, ਬੇਸਿਕਲੀ ਮੈਂ ਤਾਂ ਦੇ ਨਹੀਂ ਸਕਦਾ। ਬਿੱਟੂ ਦੀ ਬੇਸਿਕਲੀ ਵਿਚਾਰਧਾਰਾ ਹੀ ਬੀਜੇਪੀ ਨਾਲ ਮਿਲਦੀ ਹੈ। ਉਹਨਾਂ ਦਾ ਤੁਸੀਂ ਤਰੀਕੇਕਾਰ ਦੇਖ ਲਓ, ਜਿੱਦਾਂ ਬੀਜੇਪੀ ਕਿਸਾਨਾਂ ਨੂੰ ਗਾਲਾਂ ਕੱਢਦੀ ਆ, ਆਤੰਕਵਾਦੀ ਬੋਲਦੀ ਆ, ਖਾਲਿਸਤਾਨੀ ਬੋਲਦੀ ਆ, ਜਿੱਦਾਂ ਬੀਜੇਪੀ ਸਿੱਖਾਂ ਨੂੰ, ਮਾਈਨੋਰਿਟੀਜ਼ ਨੂੰ ਮਾੜਾ ਸਮਝਦੀ ਆ, ਇਸ ਤਰ੍ਹਾਂ ਦੀ ਬਾਡੀ ਲੈਂਗੁਏਜ ਉਹਦੀ ਨਜ਼ਰ ਆ ਰਹੀ ਸੀ ਸਾਨੂੰ ਪਹਿਲਾਂ ਤੋਂ ਹੀ। ਭਾਰਤ ਜੋੜੋ ਯਾਤਰਾ ਦਾ ਕੋਈ ਅਸਰ ਹੋਇਆ ਲੋਕਾਂ 'ਤੇ? ਕਿਉਂ ਨਹੀਂ ਹੋਇਆ? ਰਾਹੁਲ ਗਾਂਧੀ ਬਹੁਤ ਪਪੂਲਰ ਲੀਡਰ ਹੈ ਹੁਣ ਇਸ ਵੇਲੇ। ਤੁਸੀਂ ਦੇਖੋ ਇੰਡੀਆ ਦਾ ਗ੍ਰਾਫ ਕਿੱਥੋਂ ਕਿੱਥੇ ਜਾ ਰਿਹਾ ਵਾ, ਕੋਈ ਵੱਡੀ ਗੱਲ ਨਹੀਂ ਗੀ। ਔਰ ਸੁਣ ਰਹੇ ਸੀ ਕਿ ਬੀਜੇਪੀ 220 ਤੋਂ ਪਾਰ ਨਹੀਂ ਜਾ ਰਹੀ, 400 ਪਾਰ ਇਸकी ਬਾਹਰ ਹੈ। ਕਿ ਝੂਠਾ ਨਾਰਾ ਵਾ ਸਾਰਾ। ਇੰਡੀਆ ਅਲਾਈਅੰਸ ਗਵਰਨਮੈਂਟ ਬਣਾਵੇਗੀ ਔਰ ਪੰਜਾਬ ਲਈ ਅਸੀਂ ਕਿਸਾਨਾਂ ਲਈ MSP ਦੇ ਨਾਲ ਨਾਲ ਹੋਰ ਬਹੁਤ ਸਾਰੀ ਪ੍ਰਾਪਤੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ, ਇਹੀ ਸਵਾਲ ਕਾਂਗਰਸ ਦੇ ਵੀ ਉੱਠਦੇ ਨੇ। ਕਹਿੰਦੇ ਅਕਾਲ ਤਖਤ ਸਾਹਿਬ 1984 ਢਾਈ ਨਹੀਂ ਕਰਦੇ। ਅਕਾਲ ਤਖਤ ਢਹਿ ਢੇਰੀ ਹੋਇਆ, ਉਹ ਫੈਕਟ ਆ। ਉਹ ਗੱਲ ਮੈਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਇੱਕ ਕਿਸਮ ਦਾ ਬਲੰਡਰ ਸੀ ਹਿਸਟੋਰਿਕ, ਪਰ ਇਹਨਾਂ ਨੇ ਤਾਂ ਵਿਚਾਰਧਾਰਾ ਤੋੜ ਦਿੱਤੀ ਹੈ ਸਾਰੀ। ਜਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ, ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ। ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈਗੀ ਉਸੇ ਮੁੱਦਿਆਂ ਦੀ ਗੱਲ ਤੁਸੀਂ? ਨਹੀਂ, ਇੱਕ ਮਿੰਟ ਮੈਨੂੰ ਦੱਸੋ, ਮੈਂ ਤਾਂ ਪਹਿਲੀ ਵਾਰੀ ਲੜਨਾ ਹੈ, ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ। ਕੀ ਲੱਗਦਾ ਵੀ ਅੱਜ ਜੋ NSA ਵਗੈਰਾ ਵਰਗੇ ਕਾਨੂੰਨ, ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ? ਨਹੀਂ, ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ। ਮਤਲਬ ਇਹੋ ਜਿਹੇ ਕਾਲੇ ਕਾਨੂੰਨ ਅੱਜ ਦੇ ਯੁੱਗ ਵਿੱਚ ਕਿਤੇ ਵਰਲਡ ਵਾਈਡ ਨਹੀਂ ਲੱਗ ਸਕਦੇ। ਇਹਦੀ ਕੋਈ ਨਾ ਜ਼ਮਾਨਤ ਹੈ, ਨਾ ਕੋਈ ਅਪੀਲ ਹੈ, ਨਾ ਕੋਈ ਦਲੀਲ ਹੈ। 1 ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ DC ਨੇ ਪਾ ਦੇਣਾ ਤੇ ਤੁਸੀਂ ਸਾਲ ਦੀ ਨਜ਼ਰਬੰਦ ਹੋ। ਪਰ ਜਿਹੜੇ ਇਨਕਲਾਬੀ ਕਹਿੰਦੇ ਨੇ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ, ਅਗਰ ਬਾਬਾ ਸਾਹਿਬ ਅੰਬੇਦਕਰ ਜੀਤੇ ਹੁੰਦੇ, ਉਹ ਯੂਆਪਾ ਵਰਗੇ ਕਾਨੂੰਨ ਤੇ NSA ਵਰਗੇ ਕਾਨੂੰਨ ਲਾਉਂਦੇ ਜੀ। ਉਹਨਾਂ ਸੰਵਿਧਾਨ 'ਚ ਕਦੀ ਵੀ ਨਹੀਂ ਪਾਉਣਾ ਸੀ ਉਹਨਾਂ ਨੇ। ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ? ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੁਲ ਰਹੇ ਨੇ, ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆਇਆ ਬਰਨਾਲੇ ਮੰਡੀ 'ਚ, ਸਾਰੀ ਮੰਡੀ ਭਰੀ ਪਈ, ਲਿਫਟਿੰਗ ਹੀ ਹੈ ਨਹੀਂ ਗੀ ਜੀ। ਕਿਸਾਨ ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ, ਜਿਹੜਾ ਕਹਿੰਦਾ ਮੈਂ ਬੱਕਰੀ ਮੁਰਗੀ ਦਾ ਮੁਆਵਜ਼ਾ ਦਊਂ, ਕਿੱਥੇ ਉਹ ਮੁਆਵਜ਼ੇ ਸਾਰੇ? ਕਿੱਥੇ ਨੇ? ਜਿਹੜਾ ਕਹਿੰਦਾ ਸੀ 22 MSP ਦੀਆਂ ਫਸਲਾਂ ਤੇ 22 ਫਸਲਾਂ ਤੇ MSP ਦਊਂਗਾ ਮੈਂ, ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ ਹੋ ਗਏ? ਮੈਨੂੰ ਇੱਕ ਲੇਡੀਜ਼ ਮਿਲੀਆਂ ਸੰਗਰੂਰ ਸ਼ਹਿਰ 'ਚ, ਕਾਫੀ ਕਿਸੇ ਘਰ 'ਚ ਗਏ, ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25,000 ਰੁਪਇਆ ਮਾਰ ਲਿਆ। ਮੈਂ ਕਿਹਾ ਤੁਹਾਡਾ 25,000 ਕਿਉਂ ਮਾਰ ਲਿਆ? ਉਹ ਕਹਿੰਦੇ ਸਾਡੇ 24 ਮਹੀਨਿਆਂ ਦਾ 1000 ਰੁਪਇਆ ਸੀਗਾ ਤੇ 24,000 ਰੁਪਇਆ ਬਣ ਗਿਆ, 25ਵਾਂ ਮਹੀਨਾ ਚੱਲ ਰਿਹਾ ਵਾ। ਭਗਵੰਤ ਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਦੋਂ ਸਪੀਚ ਕਰਦੇ ਨੇ, ਉਹ ਇਹੀ ਪੁੱਛਦੇ ਨੇ, ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ? ਹਾਂ, ਮੇਰੇ ਤੋਂ ਸੁਣ ਲਓ ਮਾੜਾ ਕੀ ਕੀਤਾ। NSA ਇਹਨਾਂ ਨੇ ਲਾਈ ਹੈ ਨਾ। ਇਹ ਤਾਂ ਕਹਿੰਦੇ ਨੇ, केजरीवाल ने कहा कि दिल्ली ने हमारी मदद मांगी, हमने दी उनको, दोबारा मांगेंगे, दोबारा देंगे। आज घग्गर दरिया का हरियाणा पुलिस चढ़ के साडी पंजाब की टैरिटरी 'ਚ बैरिकेडिंग की हुई है। कुट्टिया किसानों को ये शरेआम ਇਹਦੇ अंदर वड़ के ट्रैक्टर भन दिते, ਪ੍ਰੀਤਪਾਲ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ, ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰਤਾ। ਹੋਰ ਕੀ ਹੁੰਦਾ ਵਾ ਮਾੜਾ ਕਰਨਾ? 24 ਘੰਟੇ ਸ਼ੂਟਰਾਂ ਨੇ ਮਾਰਤਾ। ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆਂ ਦੇ ਰਹੇ ਨੇ, ਜਿਨ੍ਹਾਂ ਨੇ ਮਾਰਿਆ ਉਹ ਮੀਥੇਰ ਦੇ ਨਾਲ ਕੈਂਪੇਨ ਕਰ ਰਹੇ ਨੇ, ਜਿਨ੍ਹਾਂ ਦੇ ਨਾਮ ਨੇ ਚਲਾਨ ਦੇ ਵਿੱਚ। ਹੋਰ ਮਾੜਾ ਕੀ ਹੁੰਦਾ ਵਾ? ਉਹਨਾਂ ਦੇ NSA ਲਾ ਕੇ ਉਹਨਾਂ ਦੀਆਂ ਔਰਤਾਂ 25 ਦਿਨ ਭੁੱਖੀਆਂ ਰੱਖੀਆਂ। ਹੋਰ ਮਾੜਾ ਕੀ ਹੁੰਦਾ ਵਾ? ਆਮ ਘਰਾਂ ਦੇ ਕਿਤੇ ਲੱਗਦੇ ਵੀ ਹਾਂ, ਆਮ ਘਰਾਂ ਦੇ ਨੌਜਵਾਨ ਜਿਹੜੇ ਚੁਣ ਕੇ ਅੱਗੇ ਐ ਕਰੋ, ਇਹਨਾਂ MLA ਦੀ ਨਾ ਇੱਕ ਵਾਰੀ ਜਾਇਦਾਦ ਦਾ ਚੱਕਰ ਮਾਰੋ। ਆ ਸਰਬਜੀਤ ਕੌਰ ਮਾਣੂਕੇ ਜਿਹੜੀ ਕਹਿੰਦੀ ਮੈਂ ਤਾਂ ਬਹੁਤ ਗਰੀਬ ਆ, ਸਾਨੂੰ ਤਾਂ ਖਹਿਰਾ ਸਾਹਿਬ ਕਿਰਾਏ ਤੇ ਨਹੀਂ ਰਹਿਣ ਦਿੰਦੇ, ਉਹਦੀ ਕਰੋੜਾਂ ਦੀ ਕੋਠੀ ਬਣ ਰਹੀ ਆ ਜਗਰਾਉਂ ਫਲਾਈਓਵਰ ਦੇ ਲਾਗੇ। ਆ ਤੁਹਾਡਾ ਜਿਹੜਾ ਲਫੇੜੇ ਮਾਸਟਰ ਇਸ ਲਈ ਬਣਾਇਆ MLA ਕਿ ਤੂੰ ਸਰਪੰਚਾਂ ਦੇ ਲਫੇੜੇ ਮਾਰੇਗਾ?
ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਸੀਗੀ। ਇਦਾਂ ਦੇ ਸੰਸਕਾਰ ਨੇ ਇਹਨਾਂ ਦੇ ਘਰਾਂ ਦੇ ਵਿੱਚ। ਕਈ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਪਹਿਲਾਂ ਨਾਲੋਂ ਸਟਰੋਂਗ ਹੋ ਰਿਹਾ ਅਕਾਲੀ। ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ, ਅਸੀਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੋ ਕਾਂਗਰਸ ਨੇ ਕੀਤਾ, ਜੋ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਨਾਲ। ਨਹੀਂ, ਇੱਕ ਮਿੰਟ ਮੈਨੂੰ ਦੱਸੋ, 15 ਸਾਲ ਇਕੱਠੇ ਮੁੱਖ ਮੰਤਰੀ ਆਫਟਰ 1984 ਬਾਦਲ ਸਾਹਿਬ ਰਹੇ ਨੇ। ਜਿਹੜੇ ਸਿੱਖਾਂ ਦੇ ਮਸਲੇ ਸੀ ਕੋਈ ਰਿਜ਼ੋਲਵ ਕੀਤਾ? ਇਹਨਾਂ ਕੋਲ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਟੇਬਲ ਤੇ ਪਈ ਸੀ, ਬਾਦਲ ਦੇਖ ਕੇ ਉਹਨੂੰ ਚੱਕ ਕੇ ਲੈ ਲਈ, ਪੁਲਿਸ ਲੈ ਗਈ। ਉਹਦੀ ਫਰਦਰ ਇਨਕੁਆਇਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨਾਂ ਨੂੰ ਸਜ਼ਾ ਦੇ ਸਕਦੇ ਸੀ, ਪਰ ਨਹੀਂ ਦਿੱਤੀ। ਜੇ ਮੋਦੀ ਦੁਬਾਰਾ 24 ਵਿੱਚ ਜਿੱਤ ਗਿਆ, ਸਮਝ ਲੈਣਾ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ, ਚਾਹੇ ਉਹ ਪੈਸੇ ਨਾ ਤੋੜਨ, ਚਾਹੇ ਉਹ ਸੱਤਾ ਨਾ ਤੋੜਨ, ਚਾਹੇ ਉਹ ਈਡੀ ਨਾ ਤੋੜਨ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਤਾਂ ਇਸ ਵਕਤ ਅਸੀਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਕਿ ਪੋਜੀਸ਼ਨ ਆ ਉਹ ਦਿਖਾ ਰਹੇ ਹਾਂ, ਵੱਖ-ਵੱਖ ਉਮੀਦਵਾਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਆ ਉਹ ਕਰ ਰਹੇ ਹਾਂ। ਜਿਵੇਂ ਕਿਸੇ ਨੇ ਲਿਖਿਆ ਕਿ ਜਿਹੜਾ ਝੂਠ ਦਾ ਟੋਕਰਾ ਉਹ ਸਾਰੇ ਦਿਨ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕ ਜਾਂਦਾ, ਤੇ ਪਰ ਜਿਹੜਾ ਸੱਚ ਦੀ ਗੱਲ ਕਰਦਾ ਉਹ ਬੰਦਾ ਜਿਉਂਦਾ ਤਿਉਂ ਬੈਠਾ ਰਹਿੰਦਾ। ਤਾਂ ਸਾਡੇ ਨਾਲ ਇਸ ਵਕਤ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸ਼ੁਕਰੀਆ। ਖਹਿਰਾ ਸਾਹਿਬ, ਜਿਵੇਂ ਮੈਂ ਸ਼ੁਰੂਆਤ ਕਰੀ ਆ ਕਿ ਜਿਹੜਾ ਝੂਠ ਦਾ ਟੋਕਰਾ ਲੈ ਕੇ ਆਉਂਦੇ ਨੇ ਉਹ ਵਿਕ ਜਾਂਦਾ, ਤੇ ਸੱਚ ਦਾ ਜਿਹੜਾ ਪ੍ਰਚਾਰ ਕਰਨ ਵਾਲੇ ਹੁੰਦੇ ਨੇ ਝੂਠ ਬਾਰ-ਬਾਰ ਨਹੀਂ ਚੱਲਦਾ ਜੀ। ਉਹ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ ਤੁਸੀਂ ਕੁਝ ਸਮਾਂ ਸਾਰੀ ਜਨਤਾ ਨੂੰ ਮੂਰਖ ਬਣਾ ਸਕਦੇ ਹੋ, ਸਮਝ ਗਏ? ਨਹੀਂ, ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਆ। ਇਦਾਂ ਦੀ ਕਹਾਵਤ ਜੀ ਆ ਕਿ ਉਹ ਬਹੁਤੀ ਦੇਰ ਤੁਹਾਡਾ ਛਲ ਕਪਟ ਚੱਲਦਾ ਨਹੀਂਗਾ। ਇੱਕ ਵਾਰੀ ਇਹਨਾਂ ਨੇ ਜਿਹੜਾ ਬਦਲਾਅ ਬਦਲੂ ਦੀ ਗੱਲ ਕਹਿ ਕੇ ਰੌਲਾ ਪਾ ਲਿਆ, ਹੁਣ ਝੂਠ ਬਾਰ-ਬਾਰ ਨਹੀਂ ਚੱਲੇਗਾ, ਹੁਣ ਸੱਚ ਹੀ ਚੱਲੇਗਾ। ਖਹਿਰਾ ਸਾਹਿਬ, ਕਾਫੀ ਦਿਨ ਹੋ ਗਿਆ ਇੱਥੇ ਹਲਕੇ ਦੇ ਵਿੱਚ ਵਿਚਰਦਿਆਂ ਨੂੰ, ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਲੋਕਾਂ ਦਾ ਝੁਕਾਓ ਕਿੱਦਾਂ ਦਾ? ਤੁਸੀਂ ਆਪ ਦੇਖੋ ਨਾ, ਤੁਸੀਂ ਆਪ ਪੁੱਛੋ। ਮੇਰੇ ਮੂੰਹੋਂ ਕਹਿਣ ਨਾਲੋਂ ਕਿ ਮੈਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ, ਮੈਨੂੰ ਤਾਂ ਫੀਲ ਹੋ ਹੀ ਰਿਹਾ। ਮੈਨੂੰ ਤਾਂ ਕਟਿੰਗ ਅਕ੍ਰੋਸ ਪਾਰਟੀ ਲਾਈਨਸ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੀ ਆਪਣੀ ਪਾਰਟੀ ਦੇ ਤਾਂ ਬਹੁਤ ਜਜ਼ਬੇ ਨਾਲ ਲੱਗੇ ਹੋਏ ਲੋਕੀ ਸਾਰੇ ਜੀ। ਤਾਂ ਅੱਛਾ ਰਿਸਪੌਂਸ ਹੈ। ਜਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ, ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈਗੀ? ਉਸੇ ਮੁੱਦਿਆਂ ਦੀ ਗੱਲ ਤੁਸੀਂ ਕਰਦੇ ਹੋ, ਉਸੇ ਮੁੱਦਿਆਂ ਤੇ ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ। ਨਹੀਂ, ਇੱਕ ਮਿੰਟ ਮੈਨੂੰ ਦੱਸੋ, ਮੈਂ ਤਾਂ ਪਹਿਲੀ ਵਾਰੀ ਲੜਨ ਆਇਆ, ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ। ਜਦੋਂ ਪਹਿਲਾਂ ਇੱਥੇ ਲੜਦੇ ਉਦੋਂ ਤਾਂ ਖਹਿਰਾ ਨਹੀਂ ਸੀ ਲੜਦਾ। ਜੇ ਉਹ ਧਨੌਲੇ ਸਮੇਤ 8 ਇਲੈਕਸ਼ਨਾਂ ਚੋਂ 6 ਵਾਰੀ ਹਾਰੇ ਨੇ, 2 ਵਾਰੀ ਜਿੱਤੇ ਨੇ, ਉਦੋਂ ਮੈਂ ਤਾਂ ਨਹੀਂ ਉਹਨਾਂ ਨੂੰ ਆਣ ਕੇ ਹਰਾਇਆ। ਇਹ ਤਾਂ ਸਾਰੀਆਂ ਪਾਰਟੀਆਂ ਦਾ ਅਧਿਕਾਰ ਹੈ ਜਿਹੜਾ ਜਿੱਥੋਂ ਮਰਜ਼ੀ ਲੜ ਸਕਦਾ ਵਾ। ਇਹ ਕੋਈ ਇੱਦਾਂ ਇਹ ਕਹਿਣਾ ਕਿ ਨਹੀਂ ਜੀ ਉਹ ਇਸ ਕਰਕੇ ਤੁਸੀਂ ਉੱਥੇ ਲੜ ਰਹੇ ਜੀ, ਉਹਨਾਂ ਨੂੰ ਤੁਹਾਨੂੰ ਲੜਨਾ ਨਹੀਂ ਚਾਹੀਦਾ ਸੀਗਾ। ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀ, ਮੇਰੀ ਪਾਰਟੀ ਨੇ ਕੁਝ ਸੋਚ ਕੇ ਦਿੱਤੀ ਨਾ। ਸਾਡੀ ਪਾਰਟੀ ਵੀ ਤਾਂ ਚਾਹੁੰਦੀ ਹੈ ਨਾ ਕਿ 2027 ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਨੈਟਵਰਕ ਔਰ ਜਿਹੜਾ ਗ੍ਰਾਫ ਹੈ ਉੱਤੇ ਚੱਕ ਕੇ ਲੈ ਕੇ ਆਈਏ। ਤੁਸੀਂ ਹਮੇਸ਼ਾ ਆਪਣੇ ਫਾਦਰ ਸਾਹਿਬ ਦੀ ਗੱਲ ਕਰਦੇ ਹੁੰਦੇ ਹੋ ਕਿ ਸੁਖਜਿੰਦਰ ਸਿੰਘ ਖਹਿਰਾ ਦੇ ਵੱਲੋਂ ਜੋ ਸਾਨੂੰ ਸਿਖਾਇਆ ਗਿਆ ਸੀ ਉਹੀ ਲੋਕਾਂ ਨੂੰ ਵੰਡ ਰਹੇ ਹੈਗੇ। ਕੀ ਲੱਗਦਾ ਵੀ ਅੱਜ ਜੋ NSA ਵਗੈਰਾ ਵਰਗੇ ਕਾਨੂੰਨ, ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ? ਨਹੀਂ, ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ। ਮਤਲਬ ਇਹੋ ਜਿਹੇ ਕਾਲੇ ਕਾਨੂੰਨ ਅੱਜ ਦੇ ਯੁੱਗ ਵਿੱਚ ਕਿਤੇ ਵਰਲਡ ਵਾਈਡ ਹੀ ਨਹੀਂ ਲੱਗ ਸਕਦੇ। ਇਹਦੀ ਕੋਈ ਨਾ ਜ਼ਮਾਨਤ ਹੈ, ਨਾ ਕੋਈ ਅਪੀਲ ਹੈ, ਨਾ ਕੋਈ ਦਲੀਲ ਆ। 1 ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ DC ਨੇ ਪਾ ਦੇਣਾ ਤੇ ਤੁਸੀਂ ਸਾਲ ਦੀ ਨਜ਼ਰਬੰਦ ਹੋ ਤੁਸੀਂ। ਮੈਂ ਤਾਂ ਇਹਨਾਂ ਗੱਲਾਂ ਦੇ ਸਖਤ ਖਿਲਾਫ ਹੈ। ਮੈਂ UAP ਦੇ ਲਾਅ ਦੇ ਵੀ ਸਖਤ ਖਿਲਾਫ ਹੈ। ਪਰ ਜਿਹੜੇ ਇਨਕਲਾਬੀ ਕਹਿੰਦੇ ਨੇ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ, ਅਗਰ ਬਾਬਾ ਸਾਹਿਬ ਅੰਬੇਦਕਰ ਜੀਤੇ ਹੁੰਦੇ, ਉਹ ਯੂਆਪਾ ਵਰਗੇ ਕਾਨੂੰਨ ਤੇ NSA ਵਰਗੇ ਕਾਨੂੰਨ ਲਾਉਂਦੇ ਜੀ। ਉਹਨਾਂ ਨੇ ਸੰਵਿਧਾਨ 'ਚ ਕਦੀ ਵੀ ਨਹੀਂ ਪਾਉਣਾ ਸੀ, ਉਹਨਾਂ ਨੇ ਨਾ ਪਹਿਲਾਂ ਪਏ ਹੋਏ ਸੀ ਤੇ ਇਹਨਾਂ ਨੇ ਹੁਣ ਘੜੇ ਨੇ। UAP ਦਾ ਲਾਅ ਤਾਂ ਹੁਣ 2014 ਤੋਂ ਬਾਅਦ ਬਣਿਆ ਵਾ ਜੀ। ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੁਲ ਰਹੇ ਨੇ, ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆਇਆ ਬਰਨਾਲੇ ਮੰਡੀ 'ਚ, ਸਾਰੀ ਮੰਡੀ ਭਰੀ ਪਈ, ਲਿਫਟਿੰਗ ਹੀ ਹੈ ਨਹੀਂ ਗੀ ਜੀ। ਜੇ ਸੰਗਰੂਰ ਚੀਫ ਮਿਨਿਸਟਰ ਦੇ ਹੋਮ ਡਿਸਟ੍ਰਿਕਟ ਵਿੱਚ ਅਨਾਜ ਉੱਦਾਂ ਦਾ ਪਿਆ ਵਾ, ਫਰਜ਼ ਕਰੋ ਬਾਰਿਸ਼ ਪੈ ਜੇ, ਆੜਤੀਏ ਕਹਿੰਦੇ ਜੀ ਸਾਰਾ ਕੱਟ ਸਾਨੂੰ ਲੱਗ ਜਾਣਾ ਜੀ, ਸਾਡੇ ਥੱਲੇ ਬੋਰੀਆਂ ਦੇ ਗਲੀ ਜਾਂਦੇ ਨੇ ਜੀ, ਇੰਸਪੈਕਟਰ ਸਾਨੂੰ ਨੋਟਿਸ ਕੱਢੀ ਜਾਂਦੇ ਨੇ ਜੀ, ਪੈਸੇ ਮੰਗਦੇ ਨੇ ਜੀ, ਲਿਫਟਿੰਗ ਹੋ ਨਹੀਂ ਰਹੀ। ਆੜਤੀਆਂ ਦਾ ਕਮਿਸ਼ਨ ਜਿਹੜਾ 2.5% ਹੁੰਦਾ ਵਾ ਇੱਕ ਬੈਗ ਦੇ ਪਿੱਛੇ, ਜੋ ਕੋਈ ਇੱਕ ਮਤਲਬ ਉਹਦੇ ਵਜ਼ਨ ਦੇ ਹਿਸਾਬ ਦੇ ਨਾਲ ਉਹ 57 ਰੁਪਏ ਦੀ ਬਜਾਈ 44 ਰੁਪਏ ਮਿਲ ਰਹੇ ਨੇ ਉਹਨਾਂ ਨੂੰ। ਭਾਵੇਂ ਉਹ BJP ਦਾ ਫੈਸਲਾ ਵਾ, ਪਰ ਭਗਵੰਤ ਮਾਨ ਦਾ ਰੋਲ ਹੈ ਕਿ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੋਸ਼ਿਸ਼ ਤਾਂ ਕਰੇ ਨਾ ਥੋੜੀ ਬਹੁਤੀ। ਸੋ ਕਿਸਾਨ, ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ, ਜਿਹੜਾ ਕਹਿੰਦਾ ਮੈਂ ਬੱਕਰੀ ਮੁਰਗੀ ਦਾ ਮੁਆਵਜ਼ਾ ਦਊਂ, ਕਿੱਥੇ ਉਹ ਮੁਆਵਜ਼ੇ ਸਾਰੇ ਕਿੱਥੇ ਨੇ? ਜਿਹੜਾ ਕਹਿੰਦਾ ਸੀ 22 MSP ਦੀਆਂ ਫਸਲਾਂ ਤੇ 22 ਫਸਲਾਂ ਤੇ MSP ਦਊਂਗਾ ਮੈਂ, ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ? ਉਹ ਕਿੱਥੇ 1000 ਰੁਪਇਆ ਔਰਤਾਂ ਨੂੰ ਜਿਹੜਾ ਕਹਿੰਦੇ ਸੀਗੇ? ਮੈਨੂੰ ਇੱਕ ਲੇਡੀਜ਼ ਮਿਲੀਆਂ ਸੰਗਰੂਰ ਸ਼ਹਿਰ 'ਚ, ਕਾਫੀ ਕਿਸੇ ਘਰ 'ਚ ਗਏ, ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25000 ਰੁਪਇਆ ਮਾਰ ਲਿਆ। ਮੈਂ ਕਿਹਾ ਤੁਹਾਡਾ 25000 ਕਿਉਂ ਮਾਰ ਲਿਆ?
ਉਹ ਕਹਿੰਦੇ ਸਾਡੇ 24 ਮਹੀਨਿਆਂ ਦਾ 1000 ਰੁਪਇਆ ਸੀਗਾ ਹਾਂ ਤੇ 24000 ਰੁਪਇਆ ਬਣ ਗਿਆ, 25ਵਾਂ ਮਹੀਨਾ ਚੱਲ ਰਿਹਾ ਵਾ। ਅਗਰ ਉਹਨਾਂ ਨੂੰ ਪੁੱਛਣਗੇ ਭਗਵੰਤ ਨੂੰ ਕਿ ਸਾਡਾ 25000 ਰੁਪਇਆ ਕੱਢ, ਸਾਰੀਆਂ ਔਰਤਾਂ ਪੁੱਛਣ ਲੱਗ ਜਾਣ, ਕਿੱਧਰ ਦੇ ਪਾਸੇ ਮੂੰਹ ਲੈ ਕੇ ਜਾਊਗਾ ਇਹ? ਭਗਵੰਤ ਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਦੋਂ ਸਪੀਚ ਕਰਦੇ ਨੇ ਉਹ ਇਹੀ ਪੁੱਛਦੇ ਨੇ, ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ ਹਾਂ ਕੀ ਮੇਰੇ ਕੀਤਾ। ਤੋਂ ਸੁਣ ਲਓ ਮਾੜਾ ਕੀ ਕੀਤਾ। ਐਨਐਸਏ ਇਹਨਾਂ ਨੇ ਲਾਈ ਹੈ ਨਾ। ਇਹ ਤਾਂ ਕਹਿੰਦੇ ਨੇ, केजरीवाल ने कहा कि दिल्ली ने हमारी मदद मांगी, हमने दी उनको, दोबारा मांगेंगे दोबारा देंगे। आज घग्गर दरिया ਤਾਂ ਹਰਿਆਣਾ ਪੁਲਿਸ ਚੜ੍ਹ ਕੇ ਸਾਡੀ ਪੰਜਾਬ ਦੀ ਟੈਰੀਟਰੀ 'ਚ ਬੈਰੀਕੇਡਿੰਗ ਕੀਤੀ ਹੋਈ ਹੈ, ਕੁੱਟਿਆ ਕਿਸਾਨਾਂ ਨੂੰ, ਇਹਦੇ ਸ਼ਰੇਆਮ ਇਹਦੀ ਅੰਦਰ ਵੜ ਕੇ ਟਰੈਕਟਰ ਭੰਨ ਦਿੱਤੇ, ਪ੍ਰੀਤਪਾਲ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ, ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰਤਾ। ਹੋਰ ਕੀ ਹੁੰਦਾ ਵਾ ਮਾੜਾ ਕਰਨਾ? ਸਿੱਧੂ ਮੂਸੇਵਾਲੇ ਦਾ ਪੁੱਤ ਮਰਵਾਤਾ ਤੁਸੀਂ ਸਿਕਿਉਰਿਟੀ ਚੱਕ ਕੇ ਸਾਰੀ ਸ਼ੇਅਰ ਕਰਤੀ ਸੋਸ਼ਲ ਮੀਡੀਆ ਦੇ ਵਿੱਚ। 24 ਘੰਟੇ ਸ਼ੂਟਰਾਂ ਨੇ ਮਾਰਤਾ। ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆਂ ਦੇ ਰਹੇ ਨੇ, ਜਿਨ੍ਹਾਂ ਨੇ ਮਾਰਿਆ ਉਹ ਮੀਤ ਹੇਅਰ ਦੇ ਨਾਲ ਕੈਂਪੇਨ ਕਰ ਰਹੇ ਨੇ, ਜਿਨ੍ਹਾਂ ਦੇ ਨਾਮ ਨੇ ਚਲਾਨ ਦੇ ਵਿੱਚ। ਹੋਰ ਮਾੜਾ ਕੀ ਹੁੰਦਾ ਵਾ? ਟੈਲ ਮੀ। ਉਹਨਾਂ ਦੇ ਐਨਐਸਏ ਲਾ ਕੇ ਉਹਨਾਂ ਦੀਆਂ ਔਰਤਾਂ 25 ਦਿਨ ਭੁੱਖੀਆਂ ਰੱਖੀਆਂ। ਹੋਰ ਮਾੜਾ ਕੀ ਹੁੰਦਾ ਵਾ? ਟੈਲ ਕਹਿੰਦੇ 70 ਸਾਲਾਂ 'ਚ ਨਹੀਂ ਹੋਇਆ ਜੋ ਅਸੀਂ ਕਰ ਰਹੇ ਹੈਗੇ। 70 ਸਾਲਾਂ 'ਚ ਕਟਾਰੂ ਚੱਕ ਨਹੀਂ ਹੋਇਆ, ਇਹ ਮੇਰੇ ਤੋਂ ਪੁੱਛੋ ਤੁਸੀਂ। 70 ਸਾਲਾਂ 'ਚ ਕਿਸੇ ਸਾਡੇ ਐਮਐਲਏ ਨੇ ਐਨਆਰਆਈ ਦੀ ਕੋਠੀ ਨਹੀਂ ਦੱਬੀ ਜਿੱਦਾਂ ਸਰਬਜੀਤ ਕੌਰ ਮਾਣੂ ਕਹਿੰਦੇ। 70 ਸਾਲਾਂ 'ਚ ਹਮੀਰ ਚੰਦ ਪਾ ਕੀ ਨਾ ਪਠਾਨ ਮਾਜਰਾ, ਇਹੋ ਜਿਹੇ ਬੰਦੇ ਦੂਜਿਆਂ ਦੇ ਕੇਬਲ ਨੈਟਵਰਕ ਨੂੰ ਪੈ ਗਏ ਨੇ। ਇੱਕ ਐਸਟੈਬਲਿਸ਼ਡ ਕੇਬਲ ਨੈਟਵਰਕ ਹਾਊਸ ਹੈ ਪੰਜਾਬ ਦਾ, ਉਹਨੂੰ ਕਹਿੰਦੇ ਸਾਰਾ ਬਣਿਆ ਬਣਾਇਆ ਸਾਡਾ ਵਪਾਰ ਸਾਨੂੰ ਦੇ ਦੇ, ਨਹੀਂ ਤਾਂ 100 ਕਰੋੜ ਰੁਪਈਆ ਦੇ ਦੇ, ਨਹੀਂ ਤਾਂ ਤੇਰੇ ਤੇ ਪਰਚੇ ਕਰਾਂਦੇ। ਖਰੇ 35 ਪਰਚੇ ਕੀਤੇ ਨੇ ਉਹ ਬੰਦੇ ਦੇ, ਦੇਸ਼ ਤੋਂ ਭਜਾਤਾ ਜੀ। ਸਹੀ ਟਾਈਮ ਤੇ ਉਹਦਾ ਨਾਮ ਵੀ ਦੱਸੂਗਾ ਮੈਂ। ਮੀਡੀਆ ਦਾ ਰੋਲ ਕਿਦਾਂ ਦੇਖਦੇ ਹੋ ਜੋ ਓਵਰਆਲ? ਸਾਰਾ ਮੀਡੀਆ ਉੱਥੇ ਕਹੀ ਜਾਂਦੇ ਨੇ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਜੀ। ਇੱਥੇ ਸਾਰਾ ਕੇਜਰੀਵਾਲ ਦਾ ਮੀਡੀਆ ਵਾ। ਕਿਹੜਾ ਮੀਡੀਆ ਜਿਹੜਾ ਖੇਰੇ ਦੀ ਨਿਰਪੱਖ ਖਬਰ ਦਿਖਾਉਂਦਾ? ਜਿਹੜੇ ਇੱਥੇ ਬੜੇ ਵੱਡੇ ਖੱਬੀ ਖਾਂ ਬਣੇ ਹੋਏ ਸੀਗੇ, ਇਨਕਲਾਬੀ ਸੀ ਟੀਵੀ ਚੈਨਲਾਂ ਵਾਲੇ, ਕਰਫਿਊ ਵਰਗੇ, ਕਿੱਥੇ ਨੇ ਉਹ ਇਕੱਲੇ ਮੀਤ ਹੇਅਰ ਦੀ ਇੰਟਰਵਿਊ ਲੈ ਕੇ ਭੱਜ ਜਾਂਦੇ ਸੰਗਰੂਰ ਤੋਂ। ਮੇਰੇ ਵੱਲ ਤਾਂ ਆਏ ਨਹੀਂ ਕਦੇ, ਕਿਉਂਕਿ ਉਹਨਾਂ ਨੂੰ ਉੱਤੋਂ ਹਦਾਇਤ ਹੈ ਕਿ ਖਬਰਦਾਰ ਜੇ ਖਹਿਰਾ ਦਿਖਾਇਆ, ਖਬਰਦਾਰ ਤੁਹਾਡੇ ਪੈਸੇ ਕੱਟ ਲਵਾਂਗੇ, ਤੁਹਾਡੀਆਂ ਤੁਹਾਡੀਆਂ ਜਿਹੜੀਆਂ ਮਸ਼ਹੂਰੀਆਂ ਕੱਟ ਲਾਂਗੇ, ਤੁਹਾਡੇ ਤੇ ਪਰਚੇ ਦਰਜ ਕਰਾ ਦਾਂਗੇ। ਜਿਹੜੇ ਪੈਸੇ ਨਾ ਮੰਨ ਗਏ ਉਹ ਪੈਸੇ ਨਾ ਪੜੋਸ ਲੈ, ਜਿਹੜੇ ਉੱਦਾਂ ਤਾਂ ਉਹਨਾਂ ਨੂੰ ਪੁਲਿਸ ਡਰਾਉਂਦੀ ਆ। ਅਸੀਂ ਤਾਂ ਨਹੀਂ ਮੰਨੇ। ਤੁਹਾਡੇ ਵਰਗੇ ਮੀਡੀਆ ਨੇ ਤਾਂ ਬਚਾਇਆ ਹੋਇਆ ਸਾਨੂੰ, ਤਾਂ ਹੀ ਤਾਂ ਅਸੀਂ ਜੀਂਦੇ ਜਾਗਦੇ ਆ। ਜਾਂ ਸਾਨੂੰ ਸੋਸ਼ਲ ਮੀਡੀਆ ਆਰਗੈਨਿਕ ਸਾਡੇ ਆਪਣੇ ਪੇਜਸ ਉੱਥੋਂ ਗੱਲ ਪਹੁੰਚ, ਅੱਛਾ ਗੱਲ ਵੀ ਪਹੁੰਚ ਜਾਂਦੀ ਹੈ। ਮੂਰਖ ਬੰਦੇ ਨੂੰ ਪੁੱਛੇ, ਇੰਨਾ ਪੈਸਾ ਖਰਚ ਕੇ ਪੰਜਾਬ ਦਾ ਖੰਬੇ ਤੇ ਆਪਣੀ ਫੋਟੋ ਟੰਗ ਕੇ, ਮਤਲਬ ਚੇਨਈ ਤੇ ਬੈਂਗਲੌਰ ਦੇ 에ਅਰਪੋਰਟਾਂ ਤੇ ਵੀ ਆਪਣੇ ਵੱਡੇ ਉਹ ਇਲੈਕਟ੍ਰੋਨਿਕ ਬੋਰਡ ਲਾ ਕੇ ਕੀ ਸਾਬਤ ਕਰਨਾ ਚਾਹੁੰਦਾ ਤੂੰ? ਜਿੱਦਣ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਉਦੋਂ ਤੁਹਾਡੇ ਕੋਲ ਕਿਹੜੀ ਸੱਤਾ ਤੇ ਸਰਕਾਰ ਤੇ ਕਿਹੜੀ ਪਬਲਿਸਿਟੀ ਤੇ ਕਿਹੜੇ ਫਲੈਕਸ ਬੋਰਡ ਸੀਗੇ? ਉਦੋਂ ਵੀ ਤਾਂ ਲੋਕਾਂ ਨੇ ਜਿਤਾਇਆ ਸੀ ਨਾ। ਰਾਜਧਾਨੀ 'ਚ ਬਣੇ ਹੋ, ਕਿਲੇ ਦੇ ਅੰਦਰ ਕਿੱਦਾਂ ਦੇ ਅਟੈਕ ਕਰੋਗੇ ਫਿਰ? ਜੋ ਇਹਨਾਂ ਦਾ ਕਿਲਾ ਤਾਂ ਹੈਗਾ ਨਹੀਂ ਜੀ, ਐਵੇਂ ਉਹ ਕੀ ਕਹਿੰਦੇ ਹੁੰਦੇ ਆ, ਰੇਤ ਦੀ ਦੀਵਾਰ ਦਾ ਕਿਲਾ ਵਾ। ਰੇਤ ਦਾ ਕਿਲਾ ਟਿਕਦਾ ਹੁੰਦਾ ਕਦੀ? ਉਹਦਾ ਪਹਿਲੇ 3 ਮਹੀਨਿਆਂ 'ਚ ਡਿੱਗ ਗਿਆ ਸੀ ਕਿਲਾ। ਬੀਬੀ ਅਨਮੋਲ ਗਗਨ ਮਾਨ ਪਿਛਲੇ ਇਲੈਕਸ਼ਨਾਂ 'ਚ ਕਹਿੰਦੀ ਰਹੀ ਕਿ ਅਸੀਂ ਹੋਰ ਕਿਤੋਂ ਵੀ ਹਾਰ ਜੇ ਪਰ ਸੰਗਰੂਰ ਤੋਂ ਨਹੀਂ ਹਾਰਾਂਗੇ। ਤੇ ਹਰਾ ਤਾਂ ਦਿੱਤੀ 3 ਮਹੀਨਿਆਂ ਬਾਅਦ ਹੀ, ਹੋਰ ਕਿੱਦਾਂ ਹਰਾਉਣੀ ਹੁੰਦੀ ਉਹਨਾਂ ਨੇ? ਤੇ ਹੁਣ ਤਾਂ 2 ਸਾਲ ਹੋ ਗਏ, ਹੁਣ ਤਾਂ ਇਹਨਾਂ ਨੇ ਬਹੁਤ ਗਦਰ ਮਚਾਇਆ ਵਾ।